ट्रैक्टर मैं लाया बहुत जोर नाल, ठीक नहीं, मशीनां रोकियां, ट्रैक्टर नाले दोले ला दियां, फिर सानूं भजा दिंदे, साडे तो चाबियां खोईयां ट्रैक्टर ने, बहुत धक्का कीता साडे नाल। फिर मैनूं हार के फिर मैं जाके मूहरे मशीन लाई, ट्रैक्टर सीधा स्टार्ट करके पेज कसना, फिर इन्हां ने मैनूं चक के गड्डी सੱਟ के मैनूं लै गए थाणे। साडी बौटी की चुन्नी भी पाड़ी उन्होंने, पुलिस वालियां ने। बीजे क्यों आलू जे तुहानूं पता सी भी एक्वायर होनी आ? जे साडे तो छडाउणियां ही पैणियां, सानूं झोना ਵੱਢਣ ਲੱਗੇ ਦੱਸਦੇ ਇਹ, ਉਦੋਂ ਸੁੱਤਾ ਸੀ ਪ੍ਰਸ਼ਾਸਨ। ਅਫਸੋਸ ਹੁੰਦਾ ਹੁਣ ਇਹ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਤੇ ਮਿੰਟ ਚ ਅਗਲੇ ਰੋਣ ਡਏ ਆ, ਸਾਡੇ ਨਾਲ ਕੀ ਧੱਕਾ ਹੋਇਆ। ਉਹ ਟਰੈਕਟਰ ਮੇਰਾ ਉਹ ਖੜਾ ਜਾ ਕੇ, ਉਹ ਮੈਂ ਖੋਇਆ ਦਦਾ ਜਾ ਕੇ, ਉਹ ਖੜਾ ਪੁਲਿਸ ਤੋਂ ਲਾਇਆ। ਲੇਡੀਜ਼ ਪੁਲਿਸ ਨੇ ਧੱਕਾਸ਼ਾਹੀ ਕੀਤਾ ਕਿ ਮੇਰੀਆਂ ਭੈਣਾਂ ਦੇ ਨਾਲ ਸਾਰੀਆਂ ਆਈਆਂ ਹੋਈਆਂ, ਕਿਸੇ ਦੀ ਚੁੰਨੀ ਖਿੱਚ ਲਈ, ਕਿਸੇ ਨੂੰ ਵਾਲਾਂ ਤੋਂ ਫੜ ਕੇ ਖਿੱਚਿਆ, ਕਿਸੇ ਨੂੰ ਇੱਦਾਂ ਖੱਤਿਆਂ 'ਚੋਂ ਸਾਡਿਆਂ 'ਚੋਂ ਬਾਹਰ ਸਾਨੂੰ ਕੱਢਿਆ ਗਿਆ। ਤੁਸੀਂ ਆ ਹੁਣ ਜਿਹੜੀ ਉਹਨਾਂ ਦੀ ਮਸ਼ੀਨ ਹੈ ਕਬਜ਼ੇ ਦੇ ਵਿੱਚ ਲਈ ਹੋਈ ਹੈ, ਇਹ ਹੁਣ ਕਿੱਥੇ ਗੱਲ ਨਿਬੜੂਗੀ? ਤੁਸੀਂ ਰੱਖਣੀ ਆ ਜਾਂ ਮੋੜਨੀ ਆ ਉਹਨਾਂ ਨੂੰ? ਨਹੀਂ, ਅਸੀਂ ਰੱਖ ਕੇ ਕੀ ਕਰਨੀ ਆ, ਮਸ਼ੀਨ ਕੋਲੋਂ ਅਸੀਂ ਕੀ ਲੈਣਾ। ਸੱਜੇ 67 ਲੱਖ ਰੁਪਈਆ, ਖੱਬੇ 68 ਲੱਖ ਰੁਪਈਆ, ਇਹਨਾਂ ਨੂੰ 17 ਲੱਖ ਕਿਉਂ? ਪ੍ਰਸ਼ਾਸਨ ਵੀ ਇਹ ਗੱਲ ਦਾ ਜਵਾਬ ਦੇਵੇ। ਪ੍ਰਸ਼ਾਸਨ ਵੀ ਕਿਉਂ ਇਹ ਕਹਿੰਦਾ ਵੀ ਤੁਸੀਂ ਕਰੋੜ ਰੁਪਈਆ ਮੰਗੀ ਜਾਂਦੇ, ਉਹ ਵੀ ਤਾਂ ਨਿਆਇਜ਼ ਹੈ। ਤੇ ਰਾਤ ਨੂੰ ਚੋਰਾਂ ਵਾਂਗੂ ਆਉਣ ਦੀ ਕੀ ਲੋੜ ਆ ਪ੍ਰਸ਼ਾਸਨ ਨੂੰ? ਦਿਨੇ ਆਣ ਕੇ ਜੇ ਤੁਸੀਂ ਕਬਜ਼ਾ ਕਰਨਾ ਤੇ ਦਿਨੇ ਕੀ ਕਰ, ਦਿਨ ਨਹੀਂ ਚੜ੍ਹਨਾ। ਬਾਈ ਜੀ ਤੁਸੀਂ ਉਹਨਾਂ ਨੂੰ ਪੁੱਛਿਆ ਨਹੀਂ ਵੀ ਖਾਤੇ 'ਚ ਰੁਪਈਆ ਨਹੀਂ ਆਇਆ, ਤੁਸੀਂ ਸਾਡੀ ਜ਼ਮੀਨ ਵਾਹੁਣ ਆ ਗਏ? ਅਸੀਂ ਮੂਹਰੇ ਰੋਕਣ ਦੀ ਕੋਸ਼ਿਸ਼ ਕੀਤੀ, ਲੇਕਿਨ ਇਹਨਾਂ ਸਾਡੇ ਤੇ ਵੀ ਡਾਂਗਾ ਨਾਲ ਵਾਰ ਕੀਤਾ ਜੀ। ਅਸੀਂ ਇਹਨਾਂ ਦੀ ਵੀਡੀਓ ਬਣਾਈਆਂ, ਲੇਕਿਨ ਸਾਡੀਆਂ ਖੋਹ ਕੇ ਸਾਡੇ ਕੋਲ ਮੋਬਾਈਲ ਖੋਹ ਲਏ ਗਏ। ਇਹਨਾਂ ਸਾਡੇ ਮੋਬਾਈਲ 'ਤੇ ਉਹ ਵੀਡੀਓ ਡਿਲੀਟ ਕਰ ਦਿੱਤੀਆਂ। ਇਹ ਤਾਂ ਚੋਰਾਂ ਵਾਂਗ ਆਏ ਆ, ਚੋਰਾਂ ਵਾਂਗ ਆ ਕੇ ਧੱਕੇਸ਼ਾਹੀ ਕਰਕੇ ਚੋਰੀ ਕਰਕੇ ਚਲੇ ਗਏ। ਅਸੀਂ ਆਪਣੇ ਟਰੈਕਟਰ ਆ ਗਏ, ਸਾਡੇ ਕੋਲ ਬੀਜ ਆ ਗਿਆ, ਅਸੀਂ ਹੁਣੇ ਇਹ 'ਚ ਕਣਕ ਦੀ ਫਸਲ ਬੀਜਾਂਗੇ। ਤੁਸੀਂ ਫਸਲ ਬੀਜੋਗੇ, ਅਗਲੇ ਫੇਰ ਟਰੈਕਟਰ ਲੈ ਕੇ ਆ ਜਾਣਗੇ, ਫੇਰ ਵਧਣਗੇ, ਫੇਰ ਕੀ ਕਰੋਗੇ? ਚੁੰਨੀਆਂ ਚਾਨੀਆਂ ਖਿੱਚੀਆਂ ਵਾ ਧੱਕੇ ਵੀ। ਸਰਕਾਰ ਇਹ ਤਾਂ ਕਹਿੰਦੀ ਵੀ ਅਸੀਂ ਚੁੰਨੀਆਂ ਤੇ ਪੱਗਾਂ ਸਾਂਭ ਕੇ ਰੱਖਾਂਗੇ, ਲਿੱਥਣ ਨਹੀਂ ਦਿੰਦੇ। ਆ ਕੀ ਹੋਈ ਜਾਂਦਾ? ਕਦੀ ਚੋਰ ਨੇ ਵੀ ਕਿਹਾ ਮੈਂ ਚੋਰੀ ਕੀਤੀ ਹੈ ਯਾਰ, ਕਿਹੋ ਜਿਹੇ ਆ। ਸਤਿ ਸ਼੍ਰੀ ਅਕਾਲ, ਪੰਜਾਬੀ ਰੇਡੀਓ USA ਵੇਖ ਰਹੇ ਹੋ ਤੁਸੀਂ। ਇਸ ਸਮੇਂ ਪਿੰਡ ਕੋਟ ਕਰਾਰ ਖਾਂ, ਜ਼ਿਲ੍ਹਾ ਕਪੂਰਥਲਾ ਦੇ ਵਿੱਚ ਖੜੇ ਹਾਂ। ਬੀਤੇ ਦਿਨੀ ਵੀ ਇਹਨਾਂ ਦੀ ਇੱਕ ਰਿਪੋਰਟ ਤੁਹਾਡੇ ਨਾਲ ਸਾਂਝੀ ਕੀਤੀ ਸੀ ਤੇ ਅੱਜ ਦਾ ਮੰਜ਼ਰ ਇਹ ਹੈ ਕਿ ਅੱਜ ਜ਼ਮੀਨ ਐਕਵਾਇਰ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਸੀ ਸਰਕਾਰ ਦੇ ਵੱਲੋਂ। ਪ੍ਰਸ਼ਾਸਨ ਵੱਡੀ ਗਿਣਤੀ ਇੱਥੇ ਮੌਜੂਦ ਸੀ। ਮੈਂ ਚਾਹੁੰਦਾ ਹਾਂ ਕਿ ਇੱਕ ਵਾਰੀ ਪ੍ਰਸ਼ਾਸਨ ਤੇ ਜ਼ਰੂਰ ਝਾਤ ਮਰਾ ਦਿੱਤੀ ਜਾਵੇ। ਇੱਧਰ ਵੀ ਪੁਲਿਸ ਬਲ ਤੈਨਾਤ ਹੈ, ਉੱਧਰ ਵੀ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਸਵੇਰੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਪਿੰਡ ਨੂੰ ਘੇਰਾ ਪਾ ਲਿਆ ਜਾਂਦਾ ਹੈ। ਉਸ ਉਪਰੰਤ ਪਿੰਡ ਦੇ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ ਜਾਂਦੀ ਹੈ ਤੇ ਜੇ ਇਸ ਕਾਰਵਾਈ ਨੂੰ ਰੋਕਦਿਆਂ ਇਸ ਪਿੰਡ ਦੇ ਵਿੱਚ ਸੰਘਰਸ਼ ਕਰਨ ਦੀ ਕੋਸ਼ਿਸ਼ ਜਦੋਂ ਕੀਤੀ ਜਾਂਦੀ ਹੈ ਤਾਂ ਕੁਝ ਨੌਜਵਾਨਾਂ ਨੂੰ ਸਮੇਤ ਉਹਨਾਂ ਦੇ ਟਰੈਕਟਰਾਂ ਦੇ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਹੁਣ ਉਹ ਨੌਜਵਾਨ ਵੀ ਵਾਪਸ ਆ ਚੁੱਕੇ ਨੇ। ਪ੍ਰਸ਼ਾਸਨ ਦੇ ਨਾਲ ਕਿਹੋ ਜਿਹੀ ਗੱਲਬਾਤ ਹੋ ਰਹੀ ਹੈ, ਉਹ ਸਾਰੀ ਗੱਲਬਾਤ ਪਿੰਡ ਵਾਲਿਆਂ ਤੋਂ ਖਾਸ ਤੌਰ ਤੇ ਜਾਣਦੇ ਹਾਂ। ਸਾਡੇ ਨਾਲ ਉਹ ਨੌਜਵਾਨ ਸਭ ਤੋਂ ਪਹਿਲਾਂ ਮੌਜੂਦ ਨੇ ਜਿਹੜੇ ਕਿ ਇਸ ਸਾਰੇ ਘਟਨਾਕ੍ਰਮ ਦੇ ਵਿੱਚ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਏ ਗਏ ਸੀ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ, ਇਹ ਖੇਤ ਤੁਹਾਡੇ ਨੇ, ਇਹ ਖੇਤ ਬੰਦਾ ਰਾਤ ਨੂੰ ਜਾਂਦਾ ਘਰੇ ਵੀ ਮੇਰੀ ਫਸਲ ਖੜੀ ਆ, ਕੋਈ ਨਾ ਕੱਲ ਨੂੰ ਆਪਾਂ ਉਹਦੇ 'ਚ ਰੇਹ ਸਪਰੇਅ ਜਾਂ ਆਹ ਕੰਮ ਕਰਨਾ। ਸਵੇਰ ਨੂੰ ਤੁਸੀਂ ਉੱਠ ਕੇ ਦੇਖਦੇ ਆ ਕਿ ਉੱਥੇ ਤਾਂ ਕੁਝ ਹੋਰ ਹੀ ਚੱਲੀ ਜਾਂਦਾ। ਵੱਡੀਆਂ ਮਸ਼ੀਨਾਂ ਸੈਂਟਰ ਸਰਕਾਰ ਦੇ ਹੁਕਮ ਤੇ ਪ੍ਰਸ਼ਾਸਨ ਦੇ ਨਾਲ ਆ ਕੇ ਲੱਗੀਆਂ ਹੋਈਆਂ ਨੇ। ਤੇ ਸਭ ਤੋਂ ਪਹਿਲਾ ਰਿਐਕਸ਼ਨ ਕੀ ਸੀ? ਕਿਵੇਂ ਤੁਹਾਨੂੰ ਪਤਾ ਲੱਗਾ ਇਹ ਸਾਰੇ ਜੀ? ਮੈਂ ਸਵੇਰੇ ਧਾਰਾਂ ਕੱਢ ਕੇ ਹਟਿਆ, ਮੈਨੂੰ 5 ਵਜੇ ਪਤਾ ਲੱਗਾ ਵੀ ਆਹ ਕੰਮ ਹੋਣਾ ਸ਼ੁਰੂ ਹੋ ਗਿਆ। ਪਿੱਛੇ ਇਹਨਾਂ ਦੀਆਂ JCPਆਂ ਲੱਗ ਗਈਆਂ ਕਿ ਜਿਹੜਾ ਕਿ ਸਾਨੂੰ ਕੋਈ ਪਤਾ ਹੀ ਨਹੀਂ ਇਹਦੇ ਬਾਰੇ ਕਿ ਸਾਡੇ ਨਾਲ ਧੱਕਾ ਕਰਨਾ। ਅਸੀਂ ਤਕਰੀਬਨ ਸਾਰੀਆਂ ਪੈਲੀਆਂ ਜਾਲੂ ਲਾ ਚੁੱਕੇ ਹਾਂ, ਠੀਕ ਨੇ। ਜਿੰਨੀ ਸਾਡਾ ਰਕਬਾ ਆਉਂਦਾ 60-65 ਕਿੱਲੇ ਪਿੰਡ ਦੇ ਆਉਂਦੇ 'ਚ ਸਾਰੇ ਜਾਲੂ ਲੱਗ ਚੱਕਾ। ਪੂਰਾ ਸਾਡਾ ਖਰਚਾ ਹੋ ਚੱਕਾ, ਤਕਰੀਬਨ ਆਲੂ ਪਟਾਈ ਤੱਕ ਵੀ ਪਹੁੰਚੇ ਹੋਏ ਆ, ਠੀਕ ਨੇ। ਸਾਨੂੰ ਇਹਨਾਂ ਨੇ ਕੋਈ ਜਾਣਕਾਰੀ ਨਹੀਂ ਦਿੱਤੀ। ਜੇ ਸਾਨੂੰ ਕੋਈ ਜਾਣਕਾਰੀ ਦਿੱਤੀ, ਸਾਡਾ 2 ਮਹੀਨੇ ਦਾ ਆਲੂ ਦਾ ਟਾਈਮ ਸਮਾਂ ਆ, ਸਾਨੂੰ ਆਲੂ ਪੱਟ ਲੈਣ ਦਿੰਦੇ, ਸਾਡੇ ਨਾਲ ਕੋਈ ਐਡਜਸਟਮੈਂਟ ਕਰ ਲੈਂਦੇ ਤੇ ਕਬਜ਼ੇ ਅਸੀਂ ਦੇ ਦਿੰਦੇ, ਠੀਕ ਹੈ। ਗੱਲ ਹੋਰ ਆ, ਤੁਸੀਂ ਬੀਜੇ ਕਿਉਂ ਆਲੂ ਜੇ ਤੁਹਾਨੂੰ ਪਤਾ ਸੀ ਵੀ ਐਕਵਾਇਰ ਹੋਣੀ ਆ? ਜੇ ਸਾਡੇ ਤੋਂ ਛਡਾਉਣੀਆਂ ਹੀ ਪੈਣੀਆਂ, ਸਾਨੂੰ ਝੋਨਾ ਵੱਢਣ ਲੱਗੇ ਦੱਸਦੇ ਇਹ, ਉਦੋਂ ਸੁੱਤਾ ਸੀ ਪ੍ਰਸ਼ਾਸਨ, ਠੀਕ ਨਹੀਂ। ਉਦੋਂ ਸਾਨੂੰ ਦੱਸਦੇ ਕਿ ਸਾਡੀਆਂ ਕਬਜ਼ੇ ਪੈਲੀਆਂ ਲੈਣੇ ਆ, ਕਿ ਤੁਸੀਂ ਨਾ ਬੀਜੋ। ਉਦੋਂ ਟਰੈਕਟਰ ਸਾਡੇ ਖੱਤਿਆਂ 'ਚ ਹੀ ਚੱਲਦੇ ਸੀ ਨਾ। ਤੇ ਹੁਣ ਤਾਂ ਅਸੀਂ ਤਕਰੀਬਨ ਸਾਰੇ ਕੰਮ ਨਿਬੇੜ ਚੁੱਕੇ ਆ। ਸਾਡਾ ਲੱਖ ਰੁਪਈਆ ਆਲੂਆਂ ਦੇ ਖਰਚਾ ਆ ਚੁੱਕਾ ਆ। ਤੇ ਹੁਣ ਕਿੱਧਰ ਨੂੰ ਜਾਣਾ ਅਸੀਂ? ਇੱਕ ਖੇਤ ਦਾ ਹੀ ਲੱਖ ਰੁਪਈਆ ਖਰਚਾ ਆਉਂਦਾ ਜੀ ਆਲੂਆਂ 'ਤੇ ਜੀ।
ਠੀਕ ਇੱਕ ਵਾਰੀ ਮੈਂ ਚਾਹੂੰਗਾ ਆ ਵੀ ਦਿਖਾ ਦਿੱਤਾ ਜਾਵੇ ਆ ਆਲੂ ਤਕਰੀਬਨ ਤਿਆਰ ਵੀ ਨੇ ਬਾਈ। ਆ ਕਿੰਨੇ ਸਮੇਂ ਦਾ ਹੋਊਗਾ, ਜਿੱਦਾਂ ਕਿੰਨਾ ਸਮਾਂ ਹੋ ਗਿਆ ਆਲੂ ਨੂੰ ਬੀਜੇ ਨੂੰ? ਤਕਰੀਬਨ ਜੀ ਆਲੂ ਲਾਏ ਨੂੰ ਵਿੱਚ 2 ਮਹੀਨੇ ਵੀ ਹੋ ਗਏ ਤੇ ਵਿੱਚ ਤਕਰੀਬਨ 20 ਦਿਨ ਵੀ ਹੋ ਗਏ ਆਲੂ ਲੱਗੇ ਨੂੰ, ਠੀਕ ਹੈ ਨਾ। ਇਹ ਬੀਜ ਦੇ ਆਲੂ ਪਏ ਆ ਚਿਰ ਚ ਹੁਣ ਫਸਲ ਤਿਆਰ ਸੀ ਬਿਲਕੁਲ। ਸਾਡੇ ਤਕਰੀਬਨ ਜੀ ਸਾਨੂੰ 2 ਮਹੀਨੇ ਆਲੂ ਵਾਸਤੇ ਚਾਹੀਦੇ ਹੀ ਹਜੇ, ਠੀਕ ਨਹੀਂ। ਵਿੱਚ ਨਹੀਂ ਹੁਣ ਤੋਂ ਕਿੰਨਾ ਸਮਾਂ? ਹੁਣ ਤਾਂ ਸਾਨੂੰ 2 ਮਹੀਨੇ ਚਾਹੀਦੇ ਆਲੂ ਨੂੰ। ਅੱਛਾ ਜੀ। 2 ਮਹੀਨੇ ਤੱਕ ਅਸੀਂ ਪੈਲੀਆਂ ਵਿਹਲੀਆਂ ਕਰਦੇ, ਸਾਡੇ ਨਾਲ ਕੋਈ ਸਲਾਹ ਮਸ਼ਵਰਾ ਕਰਦੇ ਕਿ ਅਸੀਂ ਪੈਲੀਆਂ ਛੱਡ ਦਿੰਦੇ, ਠੀਕ ਨਹੀਂ। ਸਾਡੀ ਕਿਸਾਨ ਜਥੇਬੰਦੀ ਆਈ ਸਾਡੇ ਨਾਲ, ਕੋਈ ਕਿਸੇ ਨਾਲ ਗੱਲਬਾਤ ਹੀ ਨਹੀਂ ਕੀਤੀ, ਸਾਡੇ ਨਾਲ ਧੱਕਾ ਕੀਤਾ ਜੀ। ਸਵੇਰੇ 5 ਵਜੇ ਆਣ ਕੇ ਕੋਈ ਗੱਲਬਾਤ ਥੋੜੋ ਕੀਤੀ ਇਹਨਾਂ ਨੇ। ਤੇ ਫਿਰ ਜਦੋਂ ਤੁਸੀਂ ਕਹਿੰਦੇ ਹੋ ਵੀ ਧੱਕਾ ਕੀਤਾ, ਤੁਹਾਨੂੰ ਪਤਾ ਲੱਗ ਗਿਆ, ਤੁਸੀਂ ਉਸ ਤੋਂ ਬਾਅਦ ਇਕੱਠੇ ਹੁੰਨੇ ਹੋ, ਤੁਸੀਂ ਇੱਥੇ ਪਹੁੰਚਦੇ ਹੋ, ਪ੍ਰਸ਼ਾਸਨ ਨਾਲ ਗੱਲ ਕੀਤੀ ਸੀ ਕੋਈ? ਉਹਨਾਂ ਨੇ ਤੁਹਾਨੂੰ ਕੋਈ ਰਿਸਪੌਂਸ ਦਿੱਤਾ ਸੀ ਜਾਂ ਫਿਰ ਤੁਸੀਂ ਸਿੱਧੇ ਟਰੈਕਟਰ ਲੈ ਕੇ ਹੀ ਪਹੁੰਚੇ ਇੱਥੇ? ਫਰਜੀ ਅਸੀਂ ਤੇ ਬਹੁਤ ਕੁਛ ਕੀਤੀ ਕਿ ਸਾਡੇ ਤੁਸੀਂ ਰੁਕ ਜਾਓ, ਅਸੀਂ ਸਲਾਹ ਮਸ਼ਵਰਾ ਕਰ ਲਈਏ, ਤੁਸੀਂ ਰੋਕੋ ਤਾਂ ਸਹੀ। ਅਸੀਂ ਜੇ ਟਰੈਕਟਰ ਮੋਰੇ ਲਾਉਂਦੇ, ਅਸੀਂ 3-4 ਵਜੇ ਟਰੈਕਟਰ ਮੈਂ ਲਾਇਆ ਬਹੁਤ ਜ਼ੋਰ ਨਾਲ, ਠੀਕ ਨਹੀਂ। ਮਸ਼ੀਨਾਂ ਰੋਕੀਆਂ, ਟਰੈਕਟਰ ਨਾਲੇ ਦੋਲੇ ਲਾ ਦੀਆਂ, ਫਿਰ ਸਾਨੂੰ ਭਜਾ ਦਿੰਦੇ, ਸਾਡੇ ਤੋਂ ਚਾਬੀਆਂ ਖੋਈਆਂ ਟਰੈਕਟਰ ਨੇ, ਬਹੁਤ ਧੱਕਾ ਕੀਤਾ ਸਾਡੇ ਨਾਲ। ਫਿਰ ਮੈਨੂੰ ਹਾਰ ਕੇ ਫਿਰ ਮੈਂ ਜਾ ਕੇ ਮੂਹਰੇ ਮਸ਼ੀਨ ਲਾਈ, ਟਰੈਕਟਰ ਸਿੱਧਾ ਸਟਾਰਟ ਕਰਕੇ ਪੇਜ ਕੱਸਣਾ। ਫਿਰ ਇਹਨਾਂ ਨੇ ਮੈਨੂੰ ਚੱਕ ਕੇ ਗੱਡੀ ਸੱਟ ਕੇ ਮੈਨੂੰ ਲੈ ਗਏ ਥਾਣੇ ਇਹ, ਠੀਕ ਹੈ ਜੀ। ਹੁਣ ਤੇ ਸਾਰਿਆਂ ਦੇ ਸਹਿਯੋਗ ਨਾਲ ਮੈਨੂੰ ਛੱਡ ਦਿੱਤਾ। ਸਾਡੇ 2-3-4 ਟਰੈਕਟਰ ਗਏ ਸੀ, ਉਹ ਵੀ ਨਾਲ ਭੇਜ ਦਿੱਤੇ ਆ ਇਹਨਾਂ ਨੇ, ਠੀਕ ਨਹੀਂ। ਤਕਰੀਬਨ ਸਵੇਰ ਦਾ ਧੱਕਾ ਹੀ ਕਰੀ ਗਿਆ ਜੀ। ਹੁਣ ਤੁਹਾਨੂੰ ਤੁਹਾਡੇ ਕੋਲ ਪਹੁੰਚੇ ਅਸੀਂ, ਬਹੁਤ ਬਹੁਤ ਧੰਨਵਾਦ ਤੁਹਾਡਾ ਵੀ, ਤੁਸੀਂ ਸਾਡੀ ਆਵਾਜ਼ ਉਠਾਉਣਾ ਗਏ ਜੀ। ਸੋ ਦੇਖ ਸਕਦੇ ਹੋ, ਇਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਪ੍ਰਸ਼ਾਸਨ ਦੇ ਵੱਲੋਂ ਗੱਲਬਾਤ ਨੂੰ ਤਰਜੀਹ ਨਾ ਦਿੰਦੇ ਹੋਏ ਆਪਣੀ ਕਾਰਵਾਈ ਆਰੰਭ ਰੱਖੀ ਗਈ। ਬਾਈ ਹੁਣੀ ਇੱਕ ਹੋਰ ਸਾਡੇ ਨਾਲ ਨੇ, ਬਾਈ ਹੁਣੀ ਵੀ, ਇਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਸੀ। ਬਾਈ ਤੁਹਾਨੂੰ ਵੀ ਲੈ ਗਿਆ ਸੀ ਚੱਕ ਕੇ, ਤੇ ਤੁਹਾਨੂੰ ਤੁਹਾਡੇ ਭਰਾ ਨੂੰ ਟਰੈਕਟਰ ਵੀ ਲਗਾਇਆ ਸੀ, ਠੀਕ ਹੈ। ਤੇ ਤੁਹਾਡੇ ਖੇਤ ਇੱਥੇ, ਤੁਹਾਡੇ ਖੇਤ 'ਚ ਵੀ ਚੱਲੀ? ਉਹ ਅਗਲੇ ਬੰਨੇ 9 ਕਿੱਲੇ ਬਾਏ ਸਾਡੇ ਅੱਜ। ਅੱਛਾ ਜੀ, 9 ਕਿੱਲੇ ਬਾਅਦ। ਤੇ ਤੁਸੀਂ ਕੀ ਬੀਜਿਆ ਹੋਇਆ ਸੀ? ਉੱਥੇ ਵੀ ਆਲੂ ਲੱਗੇ ਆ। ਆਲੂ ਲੱਗੇ, ਹਾਂਜੀ, ਠੀਕ ਹੈ। ਕੁਛ ਆਲੂ ਪਟਾਈ ਵਾਲੇ ਸੀਗੇ। ਪਟਾਈ ਵਾਲੇ ਸੀ? ਕਿੰਨਾ ਕੁ ਸਮੇਂ ਤੱਕ ਪਟਾਈ ਕਰ ਲੈਣੀ ਸੀ? 15-20 ਦਿਨਾਂ ਤੱਕ ਫਸਲ ਤਿਆਰ ਸੀ ਗੈਸ? ਫਸਲ ਤਿਆਰ ਸੀ ਬਿਲਕੁਲ। ਕੋਈ ਸਾਨੂੰ ਪੈਸਾ ਨਹੀਂ ਦਿੱਤਾ। ਕੱਲ ਡੀਸੀ ਦੇ 10 ਸਾਡਾ ਧਰਨਾ ਲੱਗਾ ਸੀ। ਕੱਲ ਮੰਗ ਪੱਤਰ ਦੇ ਕੇ ਸਾਡੀ ਕਿਸੇ ਪ੍ਰਸ਼ਾਸਨ ਨਾਲ ਗੱਲ ਕਰਾ ਦਿਓ, ਕਿਸੇ ਨੇ ਨਹੀਂ ਕਰਾਈ। ਅਫਸੋਸ ਹੁੰਦਾ ਹੁਣ, ਇਹ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਤੇ ਮਿੰਟ ਚ ਅਗਲੇ ਰੋਣ ਡਏ ਆ। ਸਾਡੇ ਨਾਲ ਕੀ ਧੱਕਾ ਹੋਇਆ? ਪੁੱਤਾਂ ਨਾਲ ਵੱਧ ਫਸਲ ਪਾਲੀ ਦੀ ਰਾਤ ਦਿਨ ਇੱਕ ਕਰ ਦਿਆ। ਟਰੈਕਟਰ ਸਵੇਰ ਦੇ ਭੱਜਣ ਡਏ ਆ ਦਿਨ ਰਾਤ। ਉਹ ਟਰੈਕਟਰ ਮੇਰਾ ਉਹ ਖੜਾ ਲਿਜਾ ਕੇ, ਉਹ ਮੈਂ ਖੋਇਆ ਦਦਾ ਜਾ ਕੇ, ਉਹ ਖੜਾ ਪੁਲਿਸ ਤੋਂ ਲਾਇਆ। ਇਹਨਾਂ ਜ਼ਿਆਦਾ ਧੱਕਾ ਸਾਰੇ ਟਰੈਕਟਰ ਚੱਕ ਕੇ ਲੈ ਗਏ ਇਹ। ਤੁਹਾਨੂੰ ਜਦੋਂ ਲਗਾਏ ਨੇ ਤੁਹਾਡੇ ਬਾਈ ਉਹਨਾਂ ਨੂੰ, ਤੁਸੀਂ ਦੱਸਦੇ ਹੋ ਲਗਾਏ ਨੇ, ਹਾਂਜੀ। ਤੇ ਉਹਨਾਂ ਦੇ ਨਾਲ ਕੋਈ ਤਸ਼ੱਦਦ ਤਾਂ ਨਹੀਂ ਕੀਤਾ ਗਿਆ ਉਹਦਾ? ਨਹੀਂ, ਉਹਨਾਂ ਨੂੰ ਕਿਤੇ ਨੇ ਧੱਕਾ ਦੇ ਗੱਡੀ ਸੱਟ ਕੇ ਬਸ ਲੈ ਗਏ, ਚਮਕੀ ਲੈ ਗਏ। ਹਾਂ, ਠੀਕ ਹੈ। ਤੇ ਇੱਕ ਹੋਰ ਗੱਲ, ਤੁਸੀਂ ਪਿੰਡ ਦੇ ਵਸਨੀਕ ਹੋ, ਤੁਸੀਂ ਜ਼ਰੂਰ ਇਹ ਗੱਲ ਦੱਸੋ। ਬੀਤੇ ਦਿਨੀ ਵੀ ਆਪਾਂ ਤੁਹਾਡੀ ਰਿਪੋਰਟ ਕੀਤੀ ਸੀ, ਸਭ ਤੋਂ ਵੱਡਾ ਕਾਰਨ ਕੀ ਹੈ ਵੀ ਤੁਸੀਂ ਕਹਿੰਦੇ ਹੋ ਸਾਨੂੰ ਪੈਸੇ ਨਹੀਂ ਦੇ ਰਹੇ ਚੰਗੀ ਤਰ੍ਹਾਂ, 17 ਲੱਖ ਦਿੰਦੇ ਨੇ, ਨਾਲਦਿਆਂ ਨੂੰ ਕਹਿੰਦੇ ਕਹੀ ਜਾਂਦੇ 95 ਲੱਖ, ਇੱਧਰ 65 ਲੱਖ, ਇੱਧਰ ਲੱਖਾਂ ਤੇ ਵੱਧਦੀਆਂ ਜਾਂਦੀਆਂ ਗੱਲਾਂ, ਪਰ ਤੁਹਾਡੇ ਪਿੰਡ ਨੂੰ ਹੀ ਘੱਟ ਕਿਉਂ? ਕਿਤੇ ਤੁਹਾਡੀ ਫਸਲ 'ਚ, ਤੁਹਾਡੀ ਜ਼ਮੀਨ 'ਚ ਕਮੀ ਹੈ ਜਾਂ ਫਿਰ ਗੱਲ ਪਿੱਛੇ ਕੀ ਹੈ? ਕਿਤੇ ਝੂਠ ਤਾਂ ਨਹੀਂ ਬੋਲ ਰਹੇ ਤੁਸੀਂ? ਅਸੀਂ ਕਾਹਨੂੰ ਝੂਠ ਬੋਲਣਾ ਆ? ਇਹ ਤਾਂ ਸਾਡੇ ਐਸਡੀਐਮ ਨੂੰ ਨਹੀਂ ਪਤਾ ਕੀ ਰੇਟ ਆ। ਉਹ ਕਦੇ ਸਾਨੂੰ 38 ਕਹਿੰਦਾ, ਜਦੋਂ ਅਸੀਂ ਕੱਢ ਕੇ ਦਿਖਾ ਲਿਆ, ਦੇਖੋ ਯਾਰ ਮੋਬਾਈਲ 'ਚ ਫਿੱਟ ਕੀਤਾ, ਉਹ ਵੀ 34 ਮੁੜ ਕੇ 18 ਹੀ ਆਇਆ, 17.5। ਤੇ ਇੱਕ ਕਿਸ਼ਤਾਂ ਦੀ ਗੱਲ ਵੀ ਚੱਲਦੀ ਸੀ ਵੀ ਕਿੰਨੀਆਂ ਕਿਸ਼ਤਾਂ ਕਰਕੇ ਦੇਣਾ ਹੈ, ਉਸ ਤੋਂ ਬਾਅਦ ਇੱਕ ਕਿਸ਼ਤ ਤੋਂ ਬਾਅਦ ਜਿਹੜਾ ਰੌਲਾ ਤਾਂ ਤੇ ਇਹਨਾਂ ਨੇ ਤਿੰਨ ਥਾਂ ਸਾਈਨ ਜ਼ਰੂਰ ਕਰਾਏ ਆ। ਪਰ ਜਦੋਂ ਐਸਡੀਐਮ ਆਇਆ ਗਰਮੀਆਂ ਦੇ ਵਿੱਚ ਪਿਛਲੀਆਂ, ਉਹ ਕਹਿੰਦਾ ਜੀ ਇੱਕੋ ਹੀ ਕਿਸ਼ਤ ਮਿਲਣੀ ਆ। ਜਿਹੜੇ ਪਹਿਲਾਂ ਥੋੜਾ ਚੱਕ ਕੇ ਲਿਆਏ ਪੈਸੇ, ਦੋਨਾਂ ਨੂੰ ਕਹਿੰਦਾ 3 ਕਿਸ਼ਤਾਂ ਦਿੰਦੇ ਪਏ, ਕਰਾਏ 10 ਕਦ, ਮੁੜ ਕੇ ਐਸਡੀਐਮ ਆਇਆ, ਕਹਿੰਦਾ ਨਹੀਂ ਜੀ ਇੱਕੋ ਹੀ ਕਿਸ਼ਤ ਹੈ ਤੁਹਾਡੀ। ਠੀਕ ਹੈ। ਤੇ ਇੱਥੇ ਸਵੇਰ ਨੂੰ ਜਦੋਂ ਸਾਰੇ ਪਹੁੰਚ ਜਾਂਦੇ ਨੇ, ਉਸ ਤੋਂ ਬਾਅਦ ਦੱਸਿਆ ਜਾਂਦਾ ਵੀ ਇੱਥੇ ਬੀਬੀਆਂ ਵੀ ਮੌਜੂਦ ਸੀ, ਬੀਬੀਆਂ ਦੇ ਨਾਲ ਵੀ ਗੱਲਬਾਤ ਕਰ ਲੈਂਦੇ ਆ। ਬੀਬੀਆਂ ਇੱਥੇ ਮੌਜੂਦ ਆ। ਬੀਬੀ ਤੁਸੀਂ ਵੀ ਸਵੇਰੇ ਇੱਥੇ ਸੀ ਜਦੋਂ ਕਾਰਵਾਈ ਹੋ ਰਹੀ? ਹਾਂਜੀ 5 ਵਜੇ ਕੀ ਕੁਝ ਹੋਇਆ ਇੱਥੇ? ਇੱਥੇ ਬਹੁਤ ਕੁਝ ਹੋਇਆ। ਇੱਥੇ ਸਾਨੂੰ ਖੱਤੇ ਦੇ ਵਿੱਚ ਨਹੀਂ ਸੀ ਪਾਣ ਦਿੰਦੇ, ਕਹਿੰਦੇ ਸੀ ਤੁਸੀਂ ਨਹੀਂ ਆਉਣਾ, ਤੁਸੀਂ ਨਹੀਂ ਆਉਣਾ। ਸਾਡੀ ਬੌਟੀ ਦੀ ਚੁੰਨੀ ਵੀ ਪਾੜੀ ਉਹਨਾਂ ਨੇ, ਪੁਲਿਸ ਵਾਲਿਆਂ ਨੇ, ਠੀਕ ਹੈ। ਕਹਿੰਦਾ ਤੁਸੀਂ ਪਿੱਛੇ ਵਾਪਸ ਮੁੜ ਜਾਓ, ਠੀਕ ਹੈ ਕਿ ਨਾ। ਸਾਨੂੰ 3 ਕਿਸ਼ਤਾਂ ਨਾਲ ਕੀਤੀਆਂ ਸੀ, ਸਾਨੂੰ ਇੱਕ ਕਿਸ਼ਤ ਪਾਉਂਦੇ ਸੀ, ਤੁਸੀਂ ਚੱਕ ਲਈ? ਪਾਉਂਦੇ ਸੀ ਤੇ ਕਹਿੰਦੇ ਸੀ ਹਾਈ ਕੋਰਟ ਦੇ ਵਿੱਚ ਤੁਹਾਨੂੰ ਪਾ ਦੇਣੇ ਪੈਸੇ, ਤਾਂ ਤੁਹਾਨੂੰ ਕਿਸ਼ਤ ਚੱਕ ਲਓ। ਅਸੀਂ ਚੱਕ ਲਏ। ਅੱਛਾ, ਠੀਕ ਆ। ਤੇ ਹੁਣ 3 ਖੇਤ, 3 ਕਿੱਲੇ ਤੇ 3 ਕਨਾਲ ਆਏ, ਠੀਕ ਹੈ ਕਿ ਨਾ। ਤੇ ਸਾਨੂੰ ਹੁਣ ਕਿਸ਼ਤ ਨਹੀਂ ਪਾਈ ਕੋਈ ਵੀ, ਸਾਨੂੰ ਪੈਸਾ ਨਹੀਂ ਕੋਈ ਵੀ ਦਿੱਤਾ। ਪੈਲੀ ਸਾਡੀ ਇੰਨੇ ਪੈਸਿਆਂ ਤੇ ਜ਼ਮੀਨ ਛੱਡਣ ਨੂੰ ਤਿਆਰ ਹੋ? ਜਿੰਨੇ ਨਹੀਂ, ਅਸੀਂ ਕਿਉਂ ਛੱਡ ਗਏ? ਸਾਡੀ ਜ਼ਮੀਨ ਨਹੀਂ ਗੀ,
ਅੱਛਾ ਜੀ ਹਾਂ ਅਸੀਂ ਨਹੀਂ ਛੱਡਣੀ ਠੀਕ ਹੈ ਤੁਸੀਂ ਕੀ ਕਹੋਗੇ ਕੀ ਕਾਰਵਾਈ ਹੋਈ ਹਾਂਜੀ ਅਸੀਂ ਸਵੇਰੇ ਸਾਨੂੰ ਪਤਾ ਲੱਗਾ ਜੀ 5 ਵਜੇ ਸਾਨੂੰ ਫੋਨ ਗਿਆ ਸਾਡੇ ਆਪਣੇ ਇਹਨਾਂ ਦਾ ਬੰਦਿਆਂ ਦਾ ਵੀ ਆਪਣੀ ਜ਼ਮੀਨ ਦੇ ਵਿੱਚ ਪੁਲਿਸ ਪ੍ਰਸ਼ਾਸਨ ਸਾਰੇ ਪਹੁੰਚ ਗਏ ਆ ਘੱਟ ਤੋਂ ਘੱਟ ਨਹੀਂ 1000 ਬੰਦਾ ਪੁਲਿਸ ਵਾਲਿਆਂ ਦਾ ਅਸੀਂ ਜਦੋਂ ਇੱਥੇ ਆਏ ਆ ਸਾਨੂੰ ਜ਼ਮੀਨ ਦੇ ਵਿੱਚ ਨਹੀਂ ਵੜਨ ਦਿੱਤਾ ਸਾਡੇ ਨਾਲ ਲੇਡੀਜ਼ ਪੁਲਿਸ ਨੇ ਧੱਕਾਸ਼ਾਹੀ ਕੀਤਾ ਕਿ ਮੇਰੀਆਂ ਭੈਣਾਂ ਦੇ ਨਾਲ ਸਾਰੀਆਂ ਆਈਆਂ ਹੋਈਆਂ ਕਿਸੇ ਦੀ ਚੁੰਨੀ ਖਿੱਚ ਲਈ ਕਿਸੇ ਨੂੰ ਵਾਲਾਂ ਤੋਂ ਫੜ ਕੇ ਖਿੱਚਿਆ ਕਿਸੇ ਨੂੰ ਇਦਾਂ ਖੱਤਿਆਂ ਚੋਂ ਸਾਡਿਆਂ ਚੋਂ ਬਾਹਰ ਸਾਨੂੰ ਕੱਢਿਆ ਗਿਆ ਸਾਡੇ ਨਾਲ ਬਹੁਤ ਧੱਕਾ ਕੀਤਾ ਕਿਉਂਕਿ ਕਹਿਣ ਡਏ ਸੀਗੇ ਵੀ ਅਸੀਂ ਵਾਹੁਣੀ ਆ ਅਸੀਂ ਜ਼ਮੀਨ 'ਚ ਜਦੋਂ ਆਪਣੀ ਜ਼ਮੀਨ ਦੇ ਵਿੱਚ ਹੀ ਆਣ ਕੇ ਖੜੇ ਹੋਏ ਆ ਤੇ ਸਾਡੇ ਨਾਲ ਇਸ ਤਰ੍ਹਾਂ ਸਲੂਕ ਕੀਤਾ ਲੇਡੀਜ਼ ਪੁਲਿਸ ਨੇ ਆਣ ਕੇ ਆਪਣੀ ਜ਼ਮੀਨ ਤੋਂ ਹੀ ਤੁਹਾਨੂੰ ਹਾਂਜੀ ਨਹੀਂ ਵੜਨ ਦਿੱਤਾ ਜੀ ਹਾਂਜੀ ਹਾਂਜੀ ਆਪਣੀ ਚ ਨਹੀਂ ਵੜਨ ਦਿੰਦੇ ਹੋਰ ਕਿਹੜਾ ਕਿਸੇ ਦੀ ਜ਼ਮੀਨ ਹਨ ਅਸੀਂ ਵੀ ਆਪਣੇ ਪੁੱਤਾਂ ਨੂੰ ਪਾਲੀ ਆ ਹਾਂ ਫਸਲ ਬੀਜੀ ਹੁੰਦੀ ਫਸਲ ਬੀਜੀ ਆਲੂ ਬੀਜੇ ਇਹਨਾਂ ਨੇ ਬਾਤ ਤੇ ਇਹਨਾਂ ਨੇ ਇੱਕ ਨਹੀਂ ਸੁਣੀ ਸਾਨੂੰ ਵੀ ਇਹਨਾਂ ਨੇ ਖਿੱਚ ਧੂ ਕੀਤੀ ਸੱਟਾ ਪੇਟਾ ਲਾਈਆਂ ਆਲੂ ਚਾਹੁੰਦੇ ਇਹਨਾਂ ਨੂੰ ਪੱਟਣ ਵਾਲੇ ਆ ਤੇ ਹੁਣ ਇਹਨਾਂ ਦੇ ਵਾਸਤੇ ਮਾੜੀ ਗੱਲ ਹੀ ਆ ਫਿਰ ਇਦਾਂ ਥੋੜਾ ਚੰਗੀ ਲੱਗਦੀ ਜਾਂ ਸਾਨੂੰ ਪੈਸੇ ਪੂਰੇ ਭਰਨ ਜਿੰਨੇ ਕਹਿੰਦੇ ਪੈਸੇ ਵੀ ਨਹੀਂ ਭਰਦੇ ਪੁਲਿਸ ਵਾਲੀਆਂ ਨੰਗਲ ਹੀ ਨਹੀਂ ਸੀ ਦਿੰਦੀਆਂ ਕਹਿੰਦੀਆਂ ਖੱਤੇ 'ਚ ਵੜੋ ਹੀ ਨਾ ਅਸੀਂ ਕਿਹਾ ਵੀ ਅਸੀਂ ਤਾਂ ਬਣਨਾ ਆ ਸਾਡੀ ਜ਼ਮੀਨ ਆ ਕਹਿੰਦਾ ਉੱਪਰ ਦੀ ਚੱਲ ਜਾਓ ਅੱਛਾ ਜੀ ਇਹੀ ਤਾਂ ਸੋ ਹੁਣ ਆਗੂਆਂ ਦੇ ਕੋਲੋਂ ਪੁੱਛਦੇ ਹਾਂ ਜਥੇਬੰਦੀ ਦੇ ਆਗੂਆਂ ਕੋਲੋਂ ਤੁਸੀਂ ਆ ਹੁਣ ਜਿਹੜੀ ਉਹਨਾਂ ਦੀ ਮਸ਼ੀਨ ਹੈ ਕਬਜ਼ੇ ਦੇ ਵਿੱਚ ਲਈ ਹੋਈ ਹੈ ਇਹ ਹੁਣ ਕਿੱਥੇ ਗੱਲ ਨਿਬੜੂਗੀ ਤੁਸੀਂ ਰੱਖਣੀ ਆ ਜਾਂ ਮੋੜਨੀ ਆ ਉਹਨਾਂ ਨੂੰ ਨਹੀਂ ਅਸੀਂ ਰੱਖ ਕੇ ਕੀ ਕਰਨੀ ਆ ਮਸ਼ੀਨ ਕੋਲੋਂ ਅਸੀਂ ਕੀ ਲੈਣਾ ਇਹ ਸਿਰਫ ਗੱਲ ਇਹ ਆ ਬਈ ਜਿਨ੍ਹਾਂ ਦੀਆਂ ਜ਼ਮੀਨਾਂ ਦੇ ਉੱਤੇ ਸਰਕਾਰ ਜਬਰੀ ਕਬਜ਼ਾ ਕਰ ਰਹੀ ਸੀ ਕਿਉਂਕਿ ਇਹ ਜ਼ਮੀਨਾਂ ਜਿਹੜੀਆਂ ਨਾ ਇਹ ਕੋਈ ਐਵੇਂ ਨਹੀਂ ਆਬਾਦ ਕੀਤੀਆਂ ਇੱਥੇ ਖੂਨ ਪਸੀਨਾ ਵਹਾ ਕੇ ਜ਼ਿਮੀਂਦਾਰਾਂ ਨੇ ਜ਼ਮੀਨਾਂ ਜਿਹੜੀਆਂ ਆਬਾਦ ਕੀਤੀਆਂ ਖੂਨ ਪਸੀਨਾ ਇੱਕ ਕਰਕੇ ਹੁਣ ਕਰੋੜਾਂ ਰੁਪਏ ਦਾ ਨੁਕਸਾਨ ਅੱਜ ਸਰਕਾਰ ਨੇ ਕਰ ਦਿੱਤਾ ਜਿਹੜੇ ਕਿ ਆਲੂ ਦੀ ਖੇਤੀ ਬਿਲਕੁਲ ਤਿਆਰ ਸੀ ਤੇ ਘੱਟੋ ਘੱਟ 1 ਏਕੜ ਦੇ ਉੱਤੇ ਨਾ 1 ਲੱਖ ਰੁਪਈਆ ਆਲੂ ਦੀ ਖੇਤੀ ਬੀਜਣ ਤੇ ਖਰਚ ਹੋ ਜਾਂਦਾ ਤੇ ਉਹ ਅੱਜ ਐਡਾ ਵੱਡਾ ਨੁਕਸਾਨ ਹੋਇਆ ਹਜ਼ਾਰਾਂ ਏਕੜ ਤਬਾਹ ਕਰ ਦਿੱਤਾ ਕੁਛ ਨਹੀਂ ਪੁੱਛਿਆ ਨਹੀਂ ਕਿਸੇ ਨੂੰ ਦੱਸਿਆ ਨਹੀਂ ਗਿਆ ਫਿਰ ਦੂਸਰੀ ਬੇਨਤੀ ਇਹ ਆ ਕਿ 17 ਲੱਖ ਰੁਪਈਆ ਕੀ ਗੱਲ ਇਹਨਾਂ ਨਾਲ ਐਡਾ ਧਰੋ ਕਿਉਂ ਅਸੀਂ ਪੁੱਛਣਾ ਚਾਹੁੰਦੇ ਹਾਂ ਪ੍ਰਸ਼ਾਸਨ ਤੋਂ ਵੀ ਇਹਨਾਂ ਨਾਲ ਐਡਾ ਧਰੋ ਕਿਉਂ ਪਰ ਪ੍ਰਸ਼ਾਸਨ ਵੀ ਅੱਗੇ ਇਹ ਕਹਿੰਦਾ ਵੀ ਤੁਸੀਂ ਕਰੋੜ ਰੁਪਇਆ ਮੰਗੀ ਜਾਂਦੇ ਉਹ ਵੀ ਤਾਂ ਨਹੀਂ ਦਿਆ ਜਾਏ ਇੱਕ ਬੰਨੇ ਇੱਧਰ ਸੱਜੇ 67 ਲੱਖ ਰੁਪਈਆ ਖੱਬੇ 68 ਲੱਖ ਰੁਪਈਆ ਤੇ ਇਹਨਾਂ ਨੂੰ 17 ਲੱਖ ਕਿਉਂ ਪ੍ਰਸ਼ਾਸਨ ਵੀ ਇਹ ਗੱਲ ਦਾ ਜਵਾਬ ਦੇਵੇ ਇਹਨਾਂ ਨੂੰ 1 ਰੁਪਈਆ ਨਹੀਂ ਦਿੱਤਾ ਅੱਜ ਧੱਕੇ ਨਾਲ ਜ਼ਮੀਨ ਤੇ ਕਬਜ਼ਾ ਕਰਨ ਆ ਗਿਆ ਰੁਪਈਆ ਇੱਕ ਨਹੀਂ ਇਹਨਾਂ ਦੇ ਖਾਤਿਆਂ 'ਚ ਪਾਇਆ ਫਿਰ ਆਏ ਦੇਖੋ ਰਾਤ ਨੂੰ ਆ ਇਹਨਾਂ ਨੂੰ 5 ਵਜੇ ਸਵੇਰੇ ਪਤਾ ਲੱਗਾ 5 ਵਜੇ ਪੂਰਾ ਹਨੇਰਾ ਹੁੰਦਾ ਇਹਨਾਂ ਨੂੰ 5 ਵਜੇ ਲੱਗਾ ਪਤਾ ਤੇ ਵਿੱਚ ਦੱਸਦੇ ਆ ਅਸੀਂ ਆਏ ਆ ਜਥੇਬੰਦੀ ਦੇ ਆਗੂ ਆ ਜ਼ਿਲ੍ਹਾ ਕਪੂਰਥਲਾ ਦੇ ਜ਼ਿਲ੍ਹਾ ਟੀਮ ਦੇ ਆਗੂ ਆ ਅਸੀਂ ਜਦੋਂ ਸਾਨੂੰ ਪਤਾ ਲੱਗਾ ਅਸੀਂ ਇੱਥੇ ਪਹੁੰਚੇ ਆ ਸਾਨੂੰ ਪਤਾ ਲੱਗਾ ਕਿ ਪ੍ਰਸ਼ਾਸਨ ਤੇ 3 ਵਜੇ ਇੱਥੇ ਆ ਗਿਆ ਕੁਛ ਜਿਹੜੇ ਲੋਕ ਦੱਸਦੇ ਆ ਵੀ ਰਾਤ ਨੂੰ ਚੋਰਾਂ ਵਾਂਗੂ ਆਉਣ ਦੀ ਕੀ ਲੋੜ ਆ ਪ੍ਰਸ਼ਾਸਨ ਨੂੰ ਦਿਨੇ ਆਣ ਕੇ ਜੇ ਤੁਸੀਂ ਕਬਜ਼ਾ ਕਰਨਾ ਤੇ ਦਿਨੇ ਕੀ ਕਰ ਦਿਨ ਨਹੀਂ ਚੜ੍ਹਨਾ ਤੇ ਕਿਉਂ ਰਾਤ ਨੂੰ ਆਏ ਆ ਇਹ ਵੀ ਇੱਕ ਸਵਾਲ ਪੈਦਾ ਕਰਦਾ ਵੀ ਕਿਉਂ ਦੇ ਵਿੱਚ ਕਿਤੇ ਨਾ ਕਿਤੇ ਚੋਰ ਕਿਤੇ ਦਿਲ ਵਿੱਚ ਕੋੜ ਆ ਪ੍ਰਸ਼ਾਸਨ ਦੇ ਦਿਲ ਵਿੱਚ ਕੋੜ ਆ ਸਰਕਾਰ ਦੇ ਦਿਲ ਵਿੱਚ ਕੋੜ ਆ ਕਿਉਂ ਰਾਤ ਨੂੰ ਆਏ ਆ ਤੇ ਦੂਜੀ ਬੇਨਤੀ ਆ ਕਿ ਜਿਹੜੀਆਂ ਜਦੋਂ ਅਸੀਂ ਆਏ ਆ ਇਹ ਜਿਹੜੀਆਂ ਮਾਵਾਂ ਭੈਣਾਂ ਸਾਡੀਆਂ ਸਾਡੇ ਕਿਸਾਨ ਆਗੂ ਆ ਉਹਨਾਂ ਨੇ ਫਿਰ ਮਸ਼ੀਨ ਜਿਹੜੀ ਆ ਗੁੱਸੇ ਦੇ ਨਾਲ ਮਸ਼ੀਨ ਦੇ ਅੱਗੇ ਲੰਮੇ ਪੈ ਕੇ ਸਾਨੂੰ ਮਾਰ ਦਿਓ ਤੇ ਇਹਨਾਂ ਦੇ 4 ਟਰੈਕਟਰ ਪ੍ਰਸ਼ਾਸਨ ਨੇ ਚੌਂਕੀ ਲਿਜਾ ਕੇ ਥਾਣਿਆਂ 'ਚ ਲਿਜਾ ਕੇ ਡੱਕ ਦਿੱਤੇ ਸੀ 4 ਜ਼ਿਮੀਂਦਾਰ ਵੀ ਚੁੱਕ ਕੇ ਜਬਰੀ ਲੈ ਗਏ ਤੇ ਉਹ ਅਸੀਂ ਜਦੋਂ ਆਏ ਆ ਸਾਡੇ ਜ਼ਿਲ੍ਹਾ ਪ੍ਰਧਾਨ ਆਇਆ ਸਾਡੇ ਜ਼ਿਲ੍ਹਾ ਸਕੱਤਰ ਸਾਹਿਬ ਆਏ ਇੱਥੇ ਤੇ ਉਹ ਫਿਰ ਸਾਡਾ ਇਹ ਉਹਨਾਂ ਨਾਲ ਟੇਬਲ ਟੇਕ ਹੋਇਆ ਵੀ ਸਾਡੇ ਟਰੈਕਟਰ ਜਿਹੜੇ ਕਿਸਾਨ ਆ ਉਹ ਆਗੂ ਰਿਹਾ ਕਰ ਦਿਓ ਅਸੀਂ ਇਹ ਮਸ਼ੀਨ ਕੋਲੋਂ ਕੀ ਲੈਣਾ ਮਸ਼ੀਨ ਆਪਦੀ ਲੈ ਜਾਓ ਬਾਈ ਜੀ ਤੁਸੀਂ ਉਹਨਾਂ ਨੂੰ ਪੁੱਛਿਆ ਨਹੀਂ ਵੀ ਖਾਤੇ 'ਚ ਰੁਪਈਆ ਨਹੀਂ ਆਇਆ ਤੁਸੀਂ ਸਾਡੀ ਜ਼ਮੀਨ ਵਾਹੁਣਾ ਬਾਈ ਜੀ ਅਸੀਂ ਕੱਲ ਆਪਣੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨਾਲ ਗਏ ਆ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਦਿੱਤਾ ਉਹਨਾਂ ਸਾਨੂੰ ਵਿਸ਼ਵਾਸ ਦਿਵਾਇਆ ਕਿ ਤੁਹਾਡੀ ਮੰਗ ਜਿਹੜੀ ਆ ਅਸੀਂ ਕੇਂਦਰ ਸਰਕਾਰ ਅੱਗੇ ਤੇ ਮੁੱਖ ਮੰਤਰੀ ਸਾਹਿਬ ਅੱਗੇ ਜ਼ਰੂਰ ਰੱਖਾਂਗੇ ਲੇਕਿਨ ਇਹਨਾਂ ਨੇ ਸਾਨੂੰ ਰਾਤ ਸੁੱਤਿਆਂ ਪਿਆਂ ਤੇ ਆ ਕੇ ਕਹਿ ਲਓ ਵੀ ਜ਼ਬਰ ਜਨਾਹ ਕੇ ਸਾਰਾ ਕੁਝ ਕੀਤਾ ਜੀ ਇਹ ਸਾਡੇ ਪਿੰਡ ਦੇ ਲੋਕਾਂ ਨੂੰ ਇਹਨਾਂ ਨੇ ਘਰਾਂ ਚੋਂ ਬਾਹਰ ਨਹੀਂ ਨਿਕਲਣ ਦਿੱਤਾ ਗਿਆ ਜੀ 3 ਵਜੇ ਦੇ ਕਰੀਬ ਸਾਰੀ ਜਿੰਨੀ ਫੋਰਸ 1000 ਬੰਦੇ ਦੇ ਕਰੀਬ ਮੁਲਾਜ਼ਮ ਸੀਗੇ ਲੇਡੀ ਪੁਲਿਸ ਸੀਗੀ ਇਹਨਾਂ ਨੇ ਆ ਕੇ ਇੱਥੇ ਧਾਵਾ ਬੋਲਿਆ ਜੀ ਘੱਟੋ ਘੱਟ ਨੇ 10-12 ਵੱਡੀਆਂ ਮਸ਼ੀਨਾਂ ਸੀਗੀਆਂ JCB ਸੀਗੀਆਂ ਪੁਲਿਸ ਫੋਰ ਪੂਰੀ ਹਥਿਆਰਾਂ ਦੇ ਨਾਲ ਆਈ ਆ ਜੀ ਜਦੋਂ ਸਾਨੂੰ ਪਤਾ ਲੱਗਾ ਕਰੀਬ 5-5:30 ਵਜੇ ਦੇ ਕਰੀਬ ਅਸੀਂ ਆਏ ਆ ਤੇ ਸਾਨੂੰ ਵੀ ਰਸਤੇ 'ਚ ਰੋਕਿਆ ਗਿਆ ਅਸੀਂ ਸਾਈਡ ਦੀ ਕਰਕੇ ਆਪਣੇ ਕੁਛ ਟਰੈਕਟਰ ਲਿਆ ਕੇ ਇਹਨਾਂ ਦਾ ਵਿਰੋਧ ਕੀਤਾ ਅਸੀਂ ਮੂਹਰੇ ਰੋਕਣ ਦੀ ਕੋਸ਼ਿਸ਼ ਕੀਤੀ ਲੇਕਿਨ ਇਹਨਾਂ ਸਾਡੇ ਤੇ ਵੀ ਡਾਂਗਾ ਨਾਲ ਵਾਰ ਕੀਤਾ ਜੀ ਅਸੀਂ ਇਹਨਾਂ ਦੀ ਵੀਡੀਓ ਬਣਾਈਆਂ ਲੇਕਿਨ ਸਾਡੀਆਂ ਖੋਹ ਕੇ ਸਾਡੇ ਕੋਲ ਮੋਬਾਈਲ ਖੋਹ ਲਏ ਗਏ ਇਹਨਾਂ ਸਾਡੇ ਮੋਬਾਈਲ ਤੇ ਉਹ ਵੀਡੀਓ ਡਿਲੀਟ ਕਰ ਦਿੱਤੀਆਂ ਤੇ ਸਾਡੀਆਂ ਬੀਬੀਆਂ ਮਗਰ ਆਉਂਦੀਆਂ ਸੀ ਉਹਨਾਂ ਨਾਲ ਵੀ ਧੱਕਾ ਮੁੱਕੀ ਕੀਤੀ ਜੀ ਜੋ ਸਾਡੀਆਂ ਬੀਬੀਆਂ ਮਗਰ ਆਈਆਂ ਸੀਗੀਆਂ ਉਹਨਾਂ ਨਾਲ ਵੀ ਇਹਨਾਂ ਨੇ ਪ੍ਰਸ਼ਾਸਨ ਵਾਲਿਆਂ ਨੇ ਧੱਕਾ ਕੀਤਾ ਜੀ ਇਹ
ਕੀ ਲੱਗਦਾ ਰਾਤ ਨੂੰ ਕਾਰਵਾਈ ਕਰਨ ਪਿੱਛੇ ਕੀ ਹੋ ਸਕਦਾ ਹੈ ਕਿ ਤੁਹਾਡੇ ਨਾਲ ਗੱਲਬਾਤ ਜਾਂ ਚੱਲ ਰਹੀ ਸੀ, ਫੇਰ ਕੀ ਕਾਰਨ ਹੈ? ਸਾਨੂੰ ਇਸ ਤਰ੍ਹਾਂ ਲੱਗਦਾ ਜੀ, ਇਹ ਜੋ ਵੀ ਸਾਰੀ ਘਟਨਾ ਹੋਈ ਹੈ ਇਹਦੇ ਜ਼ਿੰਮੇਵਾਰ ਸਾਡੇ ਜ਼ਿਲ੍ਹੇ ਦੇ ਐਸਡੀਐਮ ਸਾਹਿਬ ਹੈ ਜੀ। ਸਾਨੂੰ ਵਾਰ-ਵਾਰ ਉਹੀ ਪ੍ਰੈਸ਼ਰ ਪਾ ਰਹੇ ਆ ਕਿ ਤੁਸੀਂ ਜ਼ਮੀਨ ਛੱਡ ਦਿਓ, 17 ਲੱਖ ਤੋਂ ਵੱਧ ਤੁਹਾਨੂੰ ਰੇਟ ਨਹੀਂ ਮਿਲ ਸਕਦਾ। ਇੱਕ ਹੋਰ ਗੱਲ ਤੁਸੀਂ ਦੱਸਦੇ ਸੀ ਵੀ ਜੇ 17 ਲੱਖ ਵੀ ਨਹੀਂ ਲੈਣਾ ਉਹ ਵੀ ਜਮ੍ਹਾਂ ਹੋ ਜਾਣਾ ਹੈ। ਹਾਂਜੀ ਬਿਲਕੁਲ ਕਹਿ ਰਹੇ ਸੀ ਉਹ ਵੀ ਇਹ ਤੁਹਾਨੂੰ ਬਾਅਦ 'ਚ ਵਕੀਲ ਕਰਕੇ ਲੈਣਾ ਪਏਗਾ। ਲੇਕਿਨ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਹਾਂ ਕਿ ਦੇਖੋ, ਅਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸਾਡੀ ਜਿਹੜੀ ਜਥੇਬੰਦੀ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਜੇ ਅਗਰ ਇਹ ਅੱਜ ਸਾਡੇ ਕੋਲ ਨਾ ਹੁੰਦੇ, ਸਾਡਾ ਸਹਿਯੋਗ ਨਾ ਕਰਦੇ, ਸਾਡੀ ਹੈਲਪ ਨਾ ਕਰਦੇ, ਤੇ ਸਾਡੇ ਕਿਸਾਨ ਭਰਾ ਇਸ ਟਾਈਮ ਜੇਲ੍ਹ 'ਚ ਰੁਲਣੇ ਸੀਗੇ ਜੀ। ਸਾਡੀ ਹੁਣ ਆਖਰੀ ਗੱਲ ਤੇ ਆਉਨੇ ਆ ਬਾਈ ਇਹ ਤਾਂ ਹੋ ਗਿਆ ਮਸਲਾ, ਮੰਨ ਲਓ ਹੁਣ ਤੁਸੀਂ ਮਸ਼ੀਨ ਰੋਕੀ ਹੋਈ ਹੈ, ਤੁਹਾਡੇ ਬੰਦੇ ਛੱਡ ਦਿੱਤੇ ਉਹਨਾਂ ਨੇ, ਪਰ ਗੱਲ ਤਾਂ ਹੁਣ ਪੈਸਿਆਂ ਤੇ ਖੜੀ ਹੈ। ਗੱਲ ਉਹ ਕਿੱਧਰ ਨੂੰ ਜਾਂਦੀ ਹੈ? ਹੁਣ ਤੁਸੀਂ ਕਿਹਦੇ ਨਾਲ ਗੱਲ ਕਰੋਗੇ? ਐਸਡੀਐਮ ਸਾਹਿਬ ਤੁਸੀਂ ਕਹਿੰਦੇ ਸਾਡੀ ਸੁਣਦੇ ਨਹੀਂਗੇ, ਫਿਰ ਕਿੱਥੇ ਜਾ ਕੇ ਤੁਸੀਂ ਇਹ ਗੁਹਾਰ ਲਾਉਂਗੇ ਵੀ ਸਾਨੂੰ ਇੰਨੇ ਕੁ ਪੈਸੇ ਦੇ ਦਿਓ, ਅਸੀਂ ਆਪ ਜ਼ਮੀਨ ਛੱਡ ਦਿੰਨੇ, ਤੁਹਾਨੂੰ ਧੱਕਾ ਕਰਨ ਦੀ ਲੋੜ? ਦੇਖੋ ਜੀ, ਹੁਣ ਸਾਡੀ ਜੋ ਵੀ ਫੈਸਲਾ ਹੋਊਗਾ ਸਾਡੇ ਸਾਰਾ ਅਸੀਂ ਜਥੇਬੰਦੀ ਤੇ ਹੈ ਜੀ ਡਿਪੈਂਡ। ਅਸੀਂ ਕਿਸਾਨ ਜਥੇਬੰਦੀ ਨਾਲ ਖੜੇ ਹਾਂ। ਤੁਸੀਂ ਸਹਿਮਤ ਹੋ? ਅਸੀਂ ਬਿਲਕੁਲ ਸਹਿਮਤ ਹਾਂ। ਜੋ ਸਾਡੀ ਜਥੇਬੰਦੀ ਫੈਸਲਾ ਕਰੂਗੀ ਸਾਨੂੰ ਮਨਜ਼ੂਰ ਹੈ ਜੀ। ਬਾਕੀ ਗੱਲ ਇਹ ਹੈ ਕਿ ਜਿਹੜੀ ਸਾਡੀ ਅੱਜ ਇਹਨਾਂ ਨੇ ਲੱਖਾਂ ਕਰੋੜਾਂ ਰੁਪਏ ਦਾ ਨੁਕਸਾਨ ਕੀਤਾ ਹੈ ਸਰਕਾਰ ਨੇ, ਪਹਿਲਾਂ ਸਾਨੂੰ ਉਹਦਾ ਮੁਆਵਜ਼ਾ ਦੇਵੇ ਜੀ। ਸਾਡੀ ਜਿਹੜੀ ਆਲੂ ਦੀ ਫਸਲ ਬਰਬਾਦ ਕੀਤੀ ਗਈ ਆ, ਉਹ 1-1 ਰੁਪਇਆ ਅਸੀਂ ਇਹਨਾਂ ਕੋਲ ਲੈਣਾ ਜੀ। ਮੁਆਵਜ਼ੇ ਦਾ ਭਾਰ ਤੁਸੀਂ ਕਿਹਦੇ ਸਿਰ ਪਾਉਂਦੇ ਹੋ? ਮੌਜੂਦ ਜਿਹੜੇ ਤੁਹਾਡੇ ਤੇ ਕਾਰਵਾਈ ਕਰਨਾ ਹੈ ਪ੍ਰਸ਼ਾਸਨ, ਉਹਦੇ ਤੇ ਜਾਂ ਫਿਰ ਐਸਡੀਐਮ ਸਾਹਿਬ ਹੀ? ਨਹੀਂ, ਇਹ ਤਾਂ ਅਸੀਂ ਤਾਂ ਸਾਰਾ ਕਸੂਰ ਐਸਡੀਐਮ ਸਾਹਿਬ ਨੂੰ ਕਹਿ ਰਹੇ ਹਾਂ ਜੀ। ਜੋ ਸਾਡੇ ਨਾਲ ਧੋਖਾ ਕੀਤਾ ਗਿਆ, ਸਾਨੂੰ ਜਾਂ ਤਾਂ ਸਾਨੂੰ ਦੱਸ ਦਿੰਦੇ ਕਿ ਅਸੀਂ ਕੱਲ੍ਹ ਆਉਣਾ, ਅਸੀਂ ਉਹਨਾਂ ਨਾਲ ਗੱਲਬਾਤ ਕਰਦੇ। ਅਸੀਂ ਖੁਦ ਕੱਲ੍ਹ ਉਹਨਾਂ ਕੋਲ ਚੱਲ ਕੇ ਗਏ ਹਾਂ, ਲੇਕਿਨ ਰਾਤ ਨੂੰ ਆਉਣ ਦਾ ਜਦ ਪ੍ਰਸ਼ਾਸਨ ਕੋਲ ਸਾਰਾ ਕੁਝ ਹੈ, ਇਹਨਾਂ ਰਾਤ ਨੂੰ ਆਉਣ ਦੀ ਤਾਂ ਜ਼ਰੂਰਤ ਹੀ ਨਹੀਂ ਹੈਗੀ। ਇਹ ਤਾਂ ਚੋਰਾਂ ਵਾਂਗ ਆਏ ਆ, ਚੋਰਾਂ ਵਾਂਗ ਆ ਕੇ ਧੱਕੇਸ਼ਾਹੀ ਕਰਕੇ ਚੋਰੀ ਕਰਕੇ ਚਲੇ ਗਏ। ਦਿਨ ਚੜਿਆ ਤੇ ਇੱਥੋਂ ਚਲੇ ਗਏ ਸਾਰੇ ਜਾਣੇ ਜੀ। ਤੇ ਹੁਣ ਤੁਹਾਡੇ ਏਰੀਏ ਦੇ ਐਮਐਲਏ ਸਾਹਿਬ, ਉਹਨਾਂ ਵੱਲੋਂ ਕੋਈ ਸਹਿਯੋਗ ਨਹੀਂ ਹੋ ਰਿਹਾ? ਦੇਖੋ, ਅਸੀਂ ਐਮਐਲਏ ਸਾਹਿਬ ਨੂੰ ਰਾਣਾ ਗੁਰਜੀਤ ਸਿੰਘ ਜੀ ਕੋਲ ਗਏ ਸੀ, ਉਹਨਾਂ ਨੇ ਐਸਡੀਐਮ ਸਾਹਿਬ ਨਾਲ ਗੱਲ ਕੀਤੀ। ਉਹਨਾਂ ਨੇ ਵੀ ਇਹ ਕਿਹਾ ਜੀ ਇਹ ਜਾ ਕੇ ਕਮਿਸ਼ਨਰ ਨੂੰ ਜਾ ਕੇ ਮਿਲੋ ਜੀ ਤੁਸੀਂ। ਤੇ ਅਸੀਂ ਉਹਨਾਂ ਨੂੰ ਇਹ ਗੱਲ ਕਹੀ ਕਿ ਸਾਨੂੰ ਕਮਿਸ਼ਨਰ ਸਾਹਿਬ ਨਾਲ ਕੋਈ ਟਾਈਮ ਫਿਕਸ ਕਰ ਦਿਓ, ਅਸੀਂ ਜਾ ਕੇ ਉਹਨਾਂ ਨਾਲ ਮੀਟਿੰਗ ਕਰ ਲੈਂਦੇ ਹਾਂ, ਅਸੀਂ ਆਪਣੇ ਮੰਗ ਪੱਤਰ ਉਹਨਾਂ ਅੱਗੇ ਰੱਖ ਦਿੰਦੇ ਹਾਂ। ਲੇਕਿਨ ਸਾਡੀ ਐਸਡੀਐਮ ਸਾਹਿਬ ਇਸ ਮੁੱਦੇ 'ਤੇ ਗੱਲ ਕਰਨ ਨੂੰ ਬਿਲਕੁਲ ਤਿਆਰ ਨਹੀਂ ਹੈਗੇ ਜੀ। ਅਸੀਂ ਇੱਕ ਸਾਰੇ ਕਿਸਾਨ ਵੀਰ ਆਪਣੀ ਸਲਾਹ ਨਾਲ ਦੁਬਾਰਾ ਗੱਲ ਕਹਿਣੀ ਚਾਹੁੰਦੇ ਹਾਂ ਕਿ ਜਿਹੜੀ ਜ਼ਮੀਨ ਤੇ ਸਾਡੀ ਸਰਕਾਰ ਨੇ ਇਸ ਟਾਈਮ ਵਾਹ ਕੇ ਫਸਲ ਬਰਬਾਦ ਕੀਤੀ ਆ, ਅਸੀਂ ਹੁਣ ਤੋਂ ਕਿਸਾਨ ਜਥੇਬੰਦੀ ਦੇ ਸਹਿਯੋਗ ਨਾਲ ਦੁਬਾਰਾ ਉਹ 'ਚ ਫਸਲ ਬੀਜਣ ਲੱਗੇ ਹਾਂ। ਹੁਣੇ ਲੱਗੇ ਬੀਜਣ ਜੀ। ਅਸੀਂ ਆਪਣੇ ਟਰੈਕਟਰ ਆ ਗਏ, ਸਾਡੇ ਕੋਲ ਬੀਜ ਆ ਗਿਆ, ਅਸੀਂ ਹੁਣੇ ਇਹ 'ਚ ਕਣਕ ਦੀ ਫਸਲ ਬੀਜਾਂਗੇ। ਕਣਕ ਬੀਜੋ? ਹਾਂਜੀ, ਪ੍ਰਸ਼ਾਸਨ ਨੇ ਜੋ ਕਰਨਾ ਉਹ ਕਰ ਸਕਦਾ ਜੀ। ਪ੍ਰਸ਼ਾਸਨ ਤਾਂ ਹੁਣ ਵੀ ਇੱਥੇ ਮੌਜੂਦ ਆ? ਸਾਡੇ ਕੋਲ ਕੋਈ ਹਥਿਆਰ ਨਹੀਂ, ਅਸੀਂ ਤਾਂ ਸਿਰਫ ਆਪਣੇ ਆਵਾਜ਼ ਉਠਾ ਸਕਦੇ ਜੀ। ਸਾਡੇ ਕੋਲ ਆਪਣੀ ਆਵਾਜ਼ ਹੀ ਆ। ਫੇਰ ਗ੍ਰਿਫਤਾਰ ਕਰ ਲੈਣਗੇ ਤੁਹਾਨੂੰ? ਕੋਈ ਗੱਲ ਨਹੀਂ, ਫਿਰ ਕਰ ਸਕਦੇ ਜੀ। ਸਰਕਾਰ ਨੂੰ ਜੋ ਹੱਕ ਦੇਖ ਲਵੇ। ਜੇ ਧੱਕਾ ਕਰਨਾ, ਇਹ ਤਾਂ ਭਗਵੰਤ ਮਾਨ ਸਾਹਿਬ ਨੂੰ ਚਾਹੀਦਾ ਜੀ। ਹੁਣ ਵੀ ਕਿਸਾਨਾਂ ਦਾ ਧੱਕਾ ਹੋ ਰਿਹਾ, ਉਹਨਾਂ ਦੇ ਰਾਜ ਵਿੱਚ ਕੀ ਕੁਝ ਹੋ ਰਿਹਾ, ਉਹਨਾਂ ਨੂੰ ਸੋਚਣਾ ਚਾਹੀਦਾ ਇਸ ਮੁੱਦੇ ਤੇ। ਸੋ ਕਿਸਾਨਾਂ ਦੇ ਨਾਲ ਪੁਲਿਸ ਦੀ ਜਿਹੜੀ ਖਿੱਚੋਤਾਣ ਹੋਈ ਹੈ, ਉਸ ਤੋਂ ਬਾਅਦ ਸਹਿਮਤੀ ਬਣੀ ਹੈ। ਕਿਸਾਨਾਂ ਦੇ ਟਰੈਕਟਰ ਦੇ ਦਿੱਤੇ ਗਏ ਨੇ ਤੇ ਪੁਲਿਸ ਇਹਨਾਂ ਖੇਤਾਂ ਦੇ ਵਿੱਚੋਂ ਵਾਪਸ ਜਾਂਦੀ ਹੋਈ ਦੇਖੀ ਜਾ ਸਕਦੀ ਹੈ। ਇੱਥੇ ਖਾਸ ਗੱਲ ਇੱਕ ਹੋਰ ਦੱਸ ਦਈਏ, ਇਸ ਜਿਹੜੇ ਪ੍ਰਸ਼ਾਸਨ ਦੇ ਕਰਿੰਦੇ ਆਏ ਹੋਏ ਸੀ, ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਜਦੋਂ ਉੱਥੇ ਜਾ ਕੇ ਕੋਸ਼ਿਸ਼ ਕੀਤੀ ਗਈ ਹੈ, ਉਹਨਾਂ ਨੇ ਟਾਲਾ ਵੱਟਣ ਦੀ ਕੋਸ਼ਿਸ਼ ਕੀਤੀ ਹੈ। ਪੁਲਿਸ ਅਧਿਕਾਰੀ ਐਸਐਚਓ ਮੈਮ ਮੌਜੂਦ ਸੀ, ਉਹਨਾਂ ਨਾਲ ਗੱਲਬਾਤ ਕੀਤੀ। ਉਹਨਾਂ ਦਾ ਕਹਿਣਾ ਐਸਡੀਐਮ ਸਾਹਿਬ ਇਸ ਤੇ ਅਧਿਕਾਰਤ ਤੌਰ ਤੇ ਬਿਆਨ ਦੇ ਸਕਦੇ ਨੇ, ਮੇਰੇ ਖੇਤਰ ਦੀ ਇਹ ਗੱਲ ਨਹੀਂ ਹੈ, ਪਰ ਜੇਕਰ ਉਹ ਡਿਊਟੀ ਤੇ ਮੌਜੂਦ ਨੇ ਤਾਂ ਉਹਨਾਂ ਦਾ ਵੀ ਇਸ ਤੇ ਆਪਣਾ ਬਿਆਨ ਦੇਣਾ ਹੱਕ ਬਣਦਾ ਸੀ, ਜਿਹੜਾ ਉਹਨਾਂ ਨੇ ਨਹੀਂ ਦਿੱਤਾ। ਉਸੇ ਜਗ੍ਹਾ ਦੇ ਉੱਪਰ ਇਸ ਸਾਰੇ ਰੋਡ ਦੀ ਜਿਹੜੀ ਮੈਨੇਜਮੈਂਟ ਸੀ, ਜਿਹੜੇ ਇਸ ਰੋਡ ਨੂੰ ਬਣਾਉਣ ਦੇ ਲਈ ਕੰਮ ਕਰ ਰਹੇ ਨੇ, ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਹਨਾਂ ਨੇ ਵੀ ਇਸ ਗੱਲ ਤੋਂ ਟਾਲਾ ਵੱਟਿਆ। ਕਿਤੇ ਨਾ ਕਿਤੇ ਪ੍ਰਸ਼ਾਸਨ ਬੈਕ ਫੁੱਟ ਤੇ ਜਾਂਦਾ ਹੋਇਆ ਇਸ ਸਮੇਂ ਨਜ਼ਰ ਆਇਆ ਹੈ। ਆਪਾਂ ਹੋਰ ਵੀ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਕਰ ਲੈਂਦੇ ਹਾਂ। ਪ੍ਰਧਾਨ ਸਾਹਿਬ, ਜਦੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪ੍ਰਸ਼ਾਸਨ ਦੇ ਨਾਲ, ਉਹ ਤਾਂ ਹੱਥੇ ਖੜੇ ਕਰ ਗਏ, ਕਹਿੰਦੇ ਨਹੀਂ ਅਸੀਂ ਨਹੀਂ ਬੋਲ ਸਕਦੇ ਕੁਝ। ਹੁਣ ਦੇਖੋ ਜੀ, ਇਹਨਾਂ ਦੇ ਹੱਥ ਵਸ ਕੀ ਆ ਵੀ ਡਾਂਗ ਵਾਹੁਣੀ। ਇਹਨਾਂ ਨੇ ਲੋਕਾਂ ਨੂੰ ਲੁੱਟਣਾ ਤੇ ਕੁੱਟਣਾ ਵਾ। ਇਹਨਾਂ ਦੇ ਕਿਉਂ ਨਹੀਂ ਇੱਕ ਐਸਐਚਓ ਇੰਚਾਰਜ ਹੁੰਦਾ? ਐਸਐਚਓ ਥਾਣੇ ਦੀ ਸਿਆਣਿਆਂ ਦੇ ਆ ਮਾਂ ਹੁੰਦੀ ਆ। ਥਾਣੇ ਦੀ ਜ਼ਿੰਮੇਵਾਰੀ ਜਿਹੜੀ ਸਾਰੀ ਆ ਐਸਐਚਓ ਨੂੰ ਜਵਾਬ ਦੇਣਾ ਚਾਹੀਦਾ ਸੀ ਵੀ ਮੈਂ ਅਸੀਂ ਕਿਉਂ ਆਏ ਆ ਤੇ ਕਿਉਂ ਮੁੜ ਗਏ ਆ। ਇੱਕ ਅਸੀਂ ਹੁਣ ਤੁਹਾਨੂੰ ਦੇਣ ਦੇ ਨਾ ਜਵਾਬ ਵੀ ਕਿਉਂ ਆਏ ਆ। ਤੇ ਉੱਥੇ ਉਹ ਵੀ ਅਧਿਕਾਰੀ ਮੌਜੂਦ ਸੀ ਜਿਨ੍ਹਾਂ ਨੇ ਰੋਡ ਬਣਾਉਣਾ ਹੈ, ਉਹ ਮੈਨੇਜਮੈਂਟ ਵੀ, ਤੇ ਉਹ ਵੀ ਕੁਝ ਨਹੀਂ ਬੋਲੇ, ਉਹ ਵੀ ਮੁੜ ਗਏ ਨੇ। ਦੇਖੋ, ਉਹਨਾਂ ਦਿੱਤਾ ਕੁਛ ਨਹੀਂ ਨਾ। ਉਹਨਾਂ ਨੇ ਜਬਰਨ ਜ਼ਮੀਨ ਖੋਹਣੀ ਸੀ, ਜਬਰਨ ਜ਼ਮੀਨ ਅੱਗੋਂ ਖੋਹਣ ਨਹੀਂ ਦਿੱਤੀ। ਉਹਨਾਂ ਦਾ ਕੋਈ ਦਾਅਵੇ, ਜੇ ਉਹਨਾਂ ਜ਼ਮੀਨ ਦੇ ਇਸ ਜ਼ਮੀਨ ਦੇ ਪੈਸੇ ਪਾਏ ਹੁੰਦੇ 68 ਲੱਖ ਨਾ ਕਰੋੜ ਨਾ ਜਾਂ ਘੱਟ ਨਾ ਵੱਧ ਨਾ, ਤੇ ਅੱਜ ਉਹ ਤੁਹਾਨੂੰ ਸਮਝਾਉਂਦੇ ਵੀ ਅਸੀਂ ਤਾਂ ਪੈਸੇ ਦਿੱਤੇ ਆ। ਜਦੋਂ ਉਹਨਾਂ ਦਿੱਤਾ ਕੱਖ ਨਹੀਂ ਤੇ ਜਵਾਬ ਨਾ ਹੋ ਗਈ।
ਜਵਾਬ ਉਹਨਾਂ ਕੋਲ ਕੋਈ ਇਸ ਕਰਕੇ ਨਹੀਂ ਸੀ ਵੀ ਉਹ ਜ਼ਬਰ ਕਰਨ ਆਏ ਸੀ। ਜ਼ਬਰ ਵਾਲਿਆਂ ਦੇ ਨਾਲ ਸਬਰ ਨਾਲ ਹੀ ਲੜਾਈ ਲੜੀ ਆ ਤੇ ਹਾਰ ਕੇ ਗਏ ਆ। ਸੋ ਇੱਧਰ ਵੀ ਕਿਸਾਨ ਆਗੂ ਹੋਰ ਵੀ ਮੌਜੂਦ ਨੇ, ਆਪਾਂ ਗੱਲਬਾਤ ਉਹਨਾਂ ਦੇ ਨਾਲ ਵੀ ਕਰਾਂਗੇ, ਉਹਨਾਂ ਤੋਂ ਵੀ ਜਾਣਦੇ ਆ ਵੀ ਪ੍ਰਸ਼ਾਸਨ ਦੇ ਨਾਲ ਪਹਿਲਾਂ ਤਾਂ ਬੜੀ ਸੋਹਣੀ ਗੱਲਬਾਤ ਹੋ ਰਹੀ ਸੀ ਪਰ ਬਾਅਦ ਦੇ ਵਿੱਚ ਕੀ ਹੋਇਆ। ਬਾਈ ਜਰਾ ਇਸ ਗੱਲ ਦਾ ਜਵਾਬ ਦਿਓ, ਤੁਸੀਂ ਇੱਥੇ ਖੜੇ ਹੋ ਇਸ ਸਮੇਂ ਜੋ ਵੀ ਕਾਰਵਾਈ ਹੋ ਰਹੀ ਹੈ ਤੁਸੀਂ ਉਹਦੇ ਲਈ ਜਵਾਬ ਦਿਓ, ਪਰ ਜਦੋਂ ਅਸੀਂ ਪ੍ਰਸ਼ਾਸਨ ਦੇ ਨਾਲ ਗੱਲਬਾਤ ਕੀਤੀ ਪ੍ਰਸ਼ਾਸਨ ਤਾਂ ਕਰ ਗਿਆ ਜੀ ਹੱਥ ਖੜੇ। ਉਹਨਾਂ ਨੂੰ ਅਸੀਂ ਜਾ ਕੇ ਪੁੱਛਿਆ ਵੀ ਤੁਸੀਂ ਇਸ ਤੇ ਟਿੱਪਣੀ ਕਰੋਗੇ ਜੋ ਕੁਝ ਹੋਇਆ, ਹੁਣ ਤੁਸੀਂ ਵਾਪਸ ਜਾ ਰਹੇ ਹੋ, ਉਹਨਾਂ ਨੇ ਹੱਥ ਖੜੇ ਕਰਤੇ, ਕਹਿੰਦੇ ਅਸੀਂ ਕੁਝ ਨਹੀਂ ਬੋਲ ਸਕਦੇ। ਵੇਖੋ ਪ੍ਰਸ਼ਾਸਨ ਨੂੰ ਬੋਲਣ ਜੋਗਾ ਸਰਕਾਰਾਂ ਨੇ ਛੱਡਿਆ ਹੀ ਨਹੀਂਗਾ। ਜੇ ਪ੍ਰਸ਼ਾਸਨ ਨੂੰ ਪਤਾ ਹੈ ਕਿ ਇੱਥੇ ਧੱਕਾ ਹੋ ਰਿਹਾ ਵਾ, ਪ੍ਰਸ਼ਾਸਨ ਨੂੰ ਇਹ ਗੱਲ ਦਾ ਬਿਲਕੁਲ ਪਤਾ ਹੈ। ਵੇਖੋ ਕਿ ਇੱਕ ਪਾਸੇ 68 ਲੱਖ ਰੁਪਈਆ, ਇੱਕ ਪਾਸੇ 67 ਲੱਖ ਰੁਪਈਆ ਤੇ ਵਿਚਕਾਏ 17 ਲੱਖ ਕਿਉਂ? ਇਹ ਪ੍ਰਸ਼ਾਸਨ ਨੂੰ ਵੀ ਪਤਾ ਕਿ ਧੱਕਾ ਹੋ ਰਿਹਾ ਵਾ। ਪ੍ਰਸ਼ਾਸਨ ਬੋਲੇ ਕਿੱਦਾਂ, ਕਿਹੜੇ ਮੂੰਹ ਨਾਲ ਪ੍ਰਸ਼ਾਸਨ ਬੋਲੇ? ਕਿਉਂਕਿ ਪ੍ਰਸ਼ਾਸਨ ਵੀ ਸਾਡੇ ਪਰਿਵਾਰਾਂ ਦੇ ਵਿੱਚੋਂ ਆ, ਸਾਡੀਆਂ ਧੀਆਂ ਨੇ, ਸਾਡੀਆਂ ਭੈਣਾਂ ਨੇ ਜਿਹੜੀਆਂ ਪ੍ਰਸ਼ਾਸਨ ਦੇ ਵਿੱਚ ਨੇ ਜਾਂ ਸਾਡੇ ਵੀਰ ਨੇ, ਇਹ ਸਾਡੇ ਪਰਿਵਾਰਾਂ ਦੇ ਵਿੱਚੋਂ। ਉਹਨਾਂ ਨੂੰ ਸਾਡਾ ਦੁੱਖ ਵਾ, ਸਾਨੂੰ ਉਹਨਾਂ ਨੂੰ ਪਤਾ ਦੁੱਖ ਕੀ ਹੁੰਦਾ। ਆ ਸਾਡੇ ਪੁੱਤਾਂ ਵਰਗੀ ਫਸਲ ਜਿਹੜੀ ਪਾਲੀ ਇਹਨਾਂ ਲੋਕਾਂ ਨੇ ਤਬਾਹ ਕਰਕੇ ਰੱਖ ਦਿੱਤੀ ਆ। ਪਰ ਵੇਖੋ ਜਿਹੜੇ ਉਹ ਲੋਕ ਆ ਵੱਜੇ ਹੋਏ ਲੋਕ ਨੇ, ਉਹਨਾਂ ਦੇ ਹੱਥ ਵੱਜੇ ਨੇ। ਉਹਨਾਂ ਨੂੰ ਤਾਂ ਜੋ ਸਰਕਾਰ ਨੇ ਕਹਿਤਾ, ਜੋ ਡੀਸੀ ਨੇ ਕਹਿਤਾ, ਇਹ ਪ੍ਰਸ਼ਾਸਨ ਨੂੰ ਕਰਨਾ ਪੈਂਦਾ ਆ ਕਿਉਂਕਿ ਪ੍ਰਸ਼ਾਸਨ ਉਹਨਾਂ ਦਾ ਵੱਜਾ ਹੋਇਆ ਵਾ। ਕਿਸਾਨ ਜਥੇਬੰਦੀ ਆਜ਼ਾਦ ਵਾ ਔਰ ਆਜ਼ਾਦੀ ਦੇ ਤੌਰ ਤੇ ਅਸੀਂ ਇਹ ਲੜਾਈ ਨੂੰ ਲੜ ਰਹੇ ਹਾਂ ਔਰ ਲੜਾਂਗੇ ਜਦ ਤੱਕ ਇਹਨਾਂ ਨੂੰ ਪੂਰਾ ਮੁਆਵਜ਼ਾ ਨਹੀਂ ਮਿਲਦਾ। 1 ਇੰਚ ਦਾ ਇਹਨਾਂ ਨੂੰ ਇੱਥੇ ਜਿਹੜਾ ਵਾ ਕਬਜ਼ਾ ਨਹੀਂ ਕਰਨ ਦਿੱਤਾ ਜਾਊਗਾ। ਹੁਣ ਵੀ ਆਪਾਂ ਜਿਹੜੀ ਇੱਥੇ ਕਣਕ ਬੀਜ ਕੇ ਜਾਣਾ ਆ, ਕੋਈ ਇੱਥੇ ਪੈਲੀ ਵਿਹਲੀ ਨਹੀਂ ਰਹੂਗੀ। ਜੇ ਸਾਡੇ ਵੇਖੋ ਸਾਨੂੰ ਮਾਰਨ ਵਾਸਤੇ ਕਈ ਆਏ ਆ। ਵੇਖੋ ਉਹ ਪਹਿਲਾਂ ਹੜ੍ਹ ਆਇਆ ਸਾਨੂੰ ਮਾਰਨ ਵਾਸਤੇ, ਤਾਂ ਵੀ ਨਹੀਂ ਮਰੇ ਅਸੀਂ। ਵੇਖੋ ਜੇ ਅਸੀਂ ਹੜ੍ਹਾਂ ਨਾਲ ਨਹੀਂ ਮਰ ਸਕੇ ਤੇ ਇਹਨਾਂ ਨਾਲ ਮਰ ਜਾਾਂਗੇ। ਇਹਨਾਂ ਦੇ ਕਰਨ ਨਾਲ ਆ ਇੰਨੀ ਕੁ ਫਸਲ ਅਸੀਂ ਮਰਨ ਨਹੀਂ ਲੱਗੇ, ਪਰ ਅਸੀਂ ਫਸਲ ਜਿਹੜੀ ਦੁਬਾਰਾ ਫੇਰ ਬੀਜਣ ਨੂੰ ਤਿਆਰ ਆ। ਬੀਜ ਕੇ ਫੇਰ ਜਾਵਾਂਗੇ। ਪ੍ਰਸ਼ਾਸਨ ਸਾਡੇ ਪਰਿਵਾਰਾਂ ਦੇ ਵਿੱਚੋਂ ਆ। ਆਪਾਂ ਪ੍ਰਸ਼ਾਸਨ ਨੂੰ ਬੋਲਣ ਜੋਗਾ ਸਰਕਾਰਾਂ ਨੇ ਨਹੀਂ ਛੱਡਿਆ, ਇਸ ਕਰਕੇ ਉਹ ਟਿੱਪਣੀ ਨਹੀਂ ਕਰਦੇ। ਬਾਈ ਤੁਸੀਂ ਵੀ ਗੱਲ ਕਰ ਰਹੇ ਸੀ, ਹੁਣ ਬਾਈ ਹੁਣੀ ਵੀ ਕੀਤੀ ਆ ਵੀ ਹੁਣੇ ਹੀ ਫਸਲ ਆਪਾਂ ਬੀਜਣੀ ਸ਼ੁਰੂ ਕਰ ਦੇਣੀ ਆ, ਤੇ ਪ੍ਰਸ਼ਾਸਨ ਨਾਲ ਗੱਲ ਕੀਤੀ, ਪ੍ਰਸ਼ਾਸਨ ਕਹਿੰਦਾ ਨਹੀਂ ਅਸੀਂ ਕੁਝ ਬੋਲ ਨਹੀਂ ਸਕਦੇ। ਅੱਛਾ, ਤੇ ਹੁਣ ਇਹਦਾ ਕੀ ਹੱਲ ਨਿਕਲੂ? ਤੁਸੀਂ ਫਸਲ ਬੀਜੋਗੇ, ਅਗਲੇ ਫੇਰ ਟਰੈਕਟਰ ਲੈ ਕੇ ਆ ਜਾਣਗੇ, ਫੇਰ ਵਧਣਗੇ, ਫੇਰ ਕੀ ਕਰੋਗੇ? ਦੇਖੋ ਜੀ ਤੁਹਾਡੀ ਗੱਲ ਠੀਕ ਆ ਵੀ ਅਸੀਂ ਬੀਜਾਂਗੇ ਤੇ ਉਹ ਵਾਉਣਗੇ। ਜ਼ਬਰ ਦਾ ਮੁਕਾਬਲਾ ਅਸੀਂ ਸਬਰ ਨਾਲ ਕਰਾਂਗੇ, ਇਹਨੂੰ ਕਹਿੰਦੇ ਸਬਰ। ਸਬਰ ਦੇ ਨਾਲ ਅਸੀਂ ਇਹਦਾ ਮੁਕਾਬਲਾ ਕਰਾਂਗੇ। ਦੇਖੋ ਅੱਜ ਉਹ ਸਾਡੀ ਫਸਲ ਵਾਹ ਗਏ ਆ, ਸਾਡੀ ਫਸਲ ਵਾਹ ਕੇ ਸਾਡੇ ਪਿੰਡ ਦੀਆਂ ਬੀਬੀਆਂ ਨੇ, ਜਥੇਬੰਦਕ ਬੀਬੀਆਂ ਨੇ ਔਰ ਜਥੇਬੰਦਕ ਲੋਕਾਂ ਨੇ ਉਹਨਾਂ ਦੀ ਮਸ਼ੀਨ ਘੇਰੀ, ਗਾੜੀ ਟਰੈਕਟਰ ਲਾ ਕੇ ਡਿਫੈਂਸ ਕੀਤੀ ਕਿਉਂਕਿ ਉਹਨਾਂ ਨੇ ਪਿੰਡ ਨੂੰ ਘੇਰਾ ਪਾ ਕੇ ਮਾਹੌਲ ਹੀ ਇਹੋ ਜਿਹਾ ਬਣਾਤਾ ਸੀਗਾ ਕਿ ਜਿਹਦੇ ਨਾਲ ਲੋਕ ਡਰ ਜਾਣ, ਡਹਿਲ ਜਾਣ। ਪਰ ਲੋਕਾਂ ਨੇ ਬੜੇ ਤਗੜੇ ਹੋ ਕੇ ਜਿਹੜਾ ਮੁਕਾਬਲਾ ਕੀਤਾ, ਜਿਹਦੇ ਵਿੱਚ ਸਾਡੇ 4 ਟਰੈਕਟਰ ਲੈ ਗਏ, 4 ਬੰਦੇ ਫੜ ਕੇ ਲੈ ਗਏ। ਪਰ ਅਸੀਂ ਫਿਰ ਇਹਨਾਂ ਦੀ ਜਿਹੜੀ ਉਹ ਮਸ਼ੀਨ ਉਹਨੇ ਹੈਡਰਾ ਗਈ ਆ, ਉਹ ਇੱਥੇ ਘੇਰੀ। ਉਦੋਂ ਬਾਅਦ ਦੇਖੋ ਜਦੋਂ ਇਹਨਾਂ ਨੇ ਜ਼ਬਰ ਜ਼ੁਲਮ ਬਹੁਤ ਕੀਤਾ, ਬੀਬੀਆਂ ਦੇ ਵੀ ਇਹਨਾਂ ਨੇ ਚੁੰਨੀਆਂ ਚਾਨੀਆਂ ਖਿੱਚੀਆਂ ਵਾ, ਧੱਕੇ ਵੀ। ਸਰਕਾਰ ਇਹ ਤਾਂ ਕਹਿੰਦੀ ਵੀ ਅਸੀਂ ਚੁੰਨੀਆਂ ਤੇ ਪੱਗਾਂ ਸਾਂਭ ਕੇ ਰੱਖਾਂਗੇ, ਲੱਥਣ ਨਹੀਂ ਦਿੰਦੇ। ਆ ਕੀ ਹੋਈ ਜਾਂਦਾ? ਕਦੀ ਚੋਰ ਨੇ ਵੀ ਕਿਹਾ ਮੈਂ ਚੋਰੀ ਕੀਤੀ ਆ ਯਾਰ, ਕਿਹੋ ਜਿਹੇ ਆ? ਕਦੀ ਚੋਰ ਨੇ ਕਿਹਾ ਮੈਂ ਚੋਰੀ ਕੀਤੀ ਆ? ਉਹ ਮੰਨਦਾ ਹੁੰਦਾ? ਜੇ ਤੇ ਉਸ ਟਾਈਮ ਫੋਨ ਹੁੰਦਾ ਇਹਨਾਂ ਦੇ ਕੋਲ, ਵੀਡੀਓ ਬਣੀ ਹੁੰਦੀ ਜਦੋਂ ਗੁਰਦਾਸਪੁਰ ਬਣੀ ਸੀ, ਮੁਲਾਜ਼ਮ ਨੇ ਚਪੇੜ ਮਾਰੀ ਸੀ ਸਾਡੀ ਮਾਤਾ ਭਾਗੋ ਦੀ ਵਾਰਸ ਤੇ ਬੀਬੀ ਤੇ, ਉਹ ਚਪੇੜ ਜਿਹੜੀ ਭਗਵੰਤ ਮਾਨ ਦੇ ਮੂੰਹ ਤੇ ਵੱਜੀ ਜਾ ਕੇ, ਭਗਵੰਤ ਮਾਨ ਨੂੰ ਫਿਰ ਪਿੱਛੇ ਹਟਣਾ ਪਿਆ। ਇੱਥੇ ਵੀ ਅੱਜ ਪ੍ਰਸ਼ਾਸਨ ਨੂੰ ਪਿੱਛੇ ਹਟਣਾ ਪਿਆ ਵਾ। ਅਸੀਂ ਆਪਣੇ ਜਥੇਬੰਦਕ ਤਰੀਕੇ ਦੇ ਨਾਲ 4 ਟਰੈਕਟਰ ਤੇ 4 ਬੰਦੇ ਛਡਾ ਲਏ ਆ। ਹੁਣ ਦੁਬਾਰਾ ਅਸੀਂ ਜਿਹੜੀ ਆ ਉਹ ਇੱਥੇ ਕਣਕ ਬੀਜਣ ਲੱਗੇ ਆ। ਬਾਕੀ ਜਿਹੜਾ ਆਲੂਆਂ ਦੀ ਸਾਡੀ ਬਰਬਾਦੀ ਕੀਤੀ ਆ, ਇਹਦੇ ਉੱਪਰ ਅਸੀਂ ਆਪਦੀ ਜਿਹੜੀ ਆ ਕੋਰ ਕਮੇਟੀ ਦੀ ਮੀਟਿੰਗ ਕਰਕੇ ਤੇ ਵੱਡੇ ਪੱਧਰ ਤੇ ਸੰਘਰਸ਼ ਜਿਹੜਾ ਵਿੱਢਾਂਗੇ। ਸੋ ਦੇਖ ਸਕਦੇ ਹੋ ਇਸ ਸਮੇਂ ਟਰੈਕਟਰ ਮੁੜ ਤੋਂ ਉਸੇ ਖੇਤ ਦੇ ਵਿੱਚ ਚੱਲਣੇ ਸ਼ੁਰੂ ਹੋ ਗਏ ਨੇ ਜਿੱਥੇ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਗਈ ਸੀ ਤੇ ਕੋਸ਼ਿਸ਼ ਕੀਤੀ ਗਈ ਸੀ ਕਿ ਇਸ ਨੂੰ ਹਾਈਵੇ ਬਣਾਉਣ ਦੇ ਲਈ ਵਿਹਲਾ ਕਰ ਲਿਆ ਜਾਵੇ। 2 ਟਰੈਕਟਰ ਚੱਲ ਰਹੇ ਨੇ, ਇੱਧਰ ਵੀ ਅਗਲੇ ਟਰੈਕਟਰਾਂ ਦੀ ਤਿਆਰੀ ਹੈ। ਹੁਣ ਨਾਲ ਹੀ ਨਾਲ ਫਸਲ ਅਗਲੀ ਬੀਜਣ ਦੀ ਜਿਹੜੀ ਕਮੇਟੀ ਦੇ ਵੱਲੋਂ ਆਖਿਆ ਗਿਆ ਵੀ ਹੁਣੇ ਹੀ ਫਸਲ ਬੀਜੀ ਜਾਊਗੀ, ਉਸ ਦੇ ਲਈ ਸ਼ੁਰੂ ਕਰ ਦਿੱਤਾ ਗਿਆ ਹੈ। ਦੇਖਦੇ ਹਾਂ ਕਿ ਹੁਣ ਫਸਲ ਬੀਜਣ ਦਿੱਤੀ ਜਾਂਦੀ ਹੈ ਤੇ ਜੇ ਫਸਲ ਬੀਜੀ ਜਾਂਦੀ ਹੈ ਤਾਂ ਕਿੰਨੇ ਸਮੇਂ ਤੱਕ ਪ੍ਰਸ਼ਾਸਨ ਇਸ ਕਾਰਵਾਈ ਨੂੰ ਟਾਲਦਾ ਹੈ ਜਾਂ ਫਿਰ ਕਿੱਥੇ ਜਾ ਕੇ ਗੱਲ ਨਿਬੜਦੀ ਹੈ ਕਿ ਕਿਸਾਨਾਂ ਨੂੰ ਉਹਨਾਂ ਦਾ ਹੱਕ ਮਿਲੂ ਜਾਂ ਫਿਰ ਨਹੀਂ, ਸਮਾਂ ਬਿਆਨ ਕਰੂਗਾ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ।